ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਸਿੱਖਸ ਫਾਰ ਜਸਟਿਸ ਦੇ ਨਾਲ ਮੇਲ ਮਿਲਾਪ ਕਰਕੇ ਉਹਨਾਂ ਦੇ ਬਿਹਾਫ ਤੇ ਜਾਂ ਉਹਨਾਂ ਦੇ ਵੱਲੋਂ ਜੋ ਸਿੱਖ ਰੈਫਰੈਂਡਮ ਦੀ ਗੱਲ ਕਰਦੇ ਕਰਾਉਂਦੇ ਆ ਰਹੇ ਸੀ। ਇੱਥੇ ਪੰਜਾਬ ਦੇ ਵਿੱਚ ਬਹੁਤੇ ਲੋਕਾਂ ਨੇ, ਬਹੁਤੀਆਂ ਸਿੱਖ ਜਥੇਬੰਦੀਆਂ ਨੇ, ਸਮੁੱਚੇ ਸਿੱਖ ਜਗਤ ਨੇ ਕਦੇ ਬਹੁਤਾ ਜ਼ਿਆਦਾ ਗੰਭੀਰਤਾ ਨਾਲ ਨਹੀਂ ਸੀ ਨਾਵਾਚਕ ਟਿੱਪਣੀਆਂ ਗੱਲਾਂ ਕਰਨ ਕਰਾਉਣ ਵਾਲਿਆਂ ਨੇ ਇੱਕ ਮਾਹੌਲ ਸਿਰਜ ਦਿੱਤਾ ਸੀਗਾ, ਜਿਹਦੇ ਵਿੱਚ ਪੰਜਾਬ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਤੇ ਸਿੱਖਸ ਫਾਰ ਜਸਟਿਸ ਦੀ ਜਾਂ ਸਿੱਖ ਰੈਫਰੈਂਡਮ ਦੀ ਹਰ ਗੱਲ ਦਾ ਬਹੁਤ ਅਜੀਬ ਜਿਹੇ ਤਰੀਕੇ ਨਾਲ ਵਿਰੋਧ ਵੀ ਹੁੰਦਾ ਸੀ, ਮਜ਼ਾਕ ਵੀ ਬਣਾਇਆ ਜਾਂਦਾ ਸੀ। ਭਾਰਤ ਸਰਕਾਰ ਨੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਇੱਕ ਥ੍ਰੈਟ ਮੰਨਿਆ ਤੇ ਉਸ ਗੱਲ ਦੇ ਵਿੱਚੋਂ ਇਹਨਾਂ ਨੇ ਉਸ ਗੱਲ ਵੱਲ ਨੂੰ ਵਧੇ ਵੀ ਆਪਾਂ ਇਹਦਾ ਕਤਲ ਕਰਾਂਗੇ ਕਿ ਕਿਵੇਂ ਉਹ ਸਾਰਾ ਪਲਾਟ ਜਿਹੜਾ ਹੈ ਉਹ ਨੰਗਾ ਹੋ। ਜੇਕਰ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਸਾਰੀ ਜਿਹੜੀ ਗੱਲ ਕਰ ਰਹੇ ਨੇ ਉਹ ਬੇਸਲੈਸ ਆ ਤੇ ਜੇਕਰ ਕੋਈ ਇਹਦੇ ਨਾਲ ਇੰਡੀਆ ਨੂੰ ਫਰਕ ਹੀ ਨਹੀਂ ਪੈਂਦਾ ਤਾਂ ਫਿਰ ਭਾਰਤ ਸਰਕਾਰ ਇੱਦਾਂ ਖਰਚੇ ਵਰਚੇ ਕਰਕੇ ਜਿਹਦੇ ਨਾਲ ਇੰਨਾ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਦਾ ਜਲੂਸ ਨਿਕਲੇ, ਉਹ ਕਰਤੂਤ ਕਤਲ ਦੀ ਕਿਉਂ ਕਰਾਉਂਦੀ ਫਿਰਦੀ। ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਇਸ ਸਾਰੇ ਕਾਸੇ ਵਿੱਚੋਂ ਵਾਹਿਗੁਰੂ ਦੀ ਕਿਰਪਾ ਨਾਲ ਸੁਰੱਖਿਅਤ ਤੇ ਸਿਕਿਉਰ ਬਚ ਗਏ ਆ। ਹੁਣ ਇੰਡੀਅਨ ਸਟੇਟ ਸਿਸਟਮ ਨੂੰ ਵਿਪਤਾ ਪਈ ਹੋਈ ਆ ਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤੀ ਨਾਲ ਤੇ ਜ਼ਿਆਦਾ ਦਲੇਰੀ ਨਾਲ ਉਹ ਖਾਲਿਸਤਾਨ ਦੇ ਏਜੰਡੇ ਨੂੰ ਲੈ ਕੇ ਅੱਗੇ ਵੱਧ ਸਕਦਾ। ਜਿਸ ਤਰੀਕੇ ਨਾਲ ਸਾਰੇ ਸਿੱਖ ਜਗਤ ਵਿੱਚ ਇਹ ਗੱਲ ਹੁਣ ਦਿਨੋਂ ਦਿਨ ਆ ਰਹੀ ਆ ਕਿ ਜੇਕਰ ਕੋਈ ਸਿੱਖ ਮਰਦਾ ਤਾਂ ਐਂ ਨਾ ਸਮਝ ਲਿਆ ਕਰੋ ਵੀ ਉਹ ਕਤਲ ਹੋ ਗਿਆ ਜਾਂ ਕਿਸੇ ਨਿੱਜੀ ਗੱਲ 'ਚ ਉਹਦੀ ਮੌਤ ਹੋ ਗਈ। ਇਹ ਤਾਂ ਇੰਡੀਅਨ ਏਜੰਸੀ ਨੈਟਵਰਕ ਦਾ ਕੰਮ ਵੀ ਹੋ ਸਕਦਾ। ਅਮਰੀਕਨ ਸਿਸਟਮ ਨੇ ਇਹ ਗੱਲ ਲੈ ਕੇ ਆਂਦੀ ਆ ਸਾਹਮਣੇ ਕਿ ਸਾਡੇ ਮੁਲਕ ਦੇ ਵਿੱਚ ਸਾਡੀ ਸੋਵਰਨਟੀ ਨੂੰ, ਸਾਡੀ ਪ੍ਰਭੂਸੱਤਾ ਨੂੰ ਚੈਲੰਜ ਕਰਦਿਆਂ ਹੋਇਆਂ ਇੰਡੀਅਨ ਸਿਸਟਮ ਨੇ ਆਹ ਕਤਲ ਕਰਨਾ ਚਾਹਿਆ, ਆਹ ਬੰਦੇ ਇਨਵੋਲਵ ਨੇ। ਉਹਦੇ ਵਿੱਚ ਹੁਣ ਸਾਫ਼ ਗੱਲ ਦਿਖ ਰਹੀ ਆ ਬਈ ਅਮਰੀਕਨ ਸਿਸਟਮ ਦੇ ਸਾਹਮਣੇ ਇੰਡੀਅਨ ਸਟੇਟ ਸਿਸਟਮ ਬੜਾ ਲਾਚਾਰ ਤੇ ਬੇਵਸ ਦਿਖ ਰਿਹਾ। ਜੇਕਰ ਦੁਨੀਆ ਦੇ ਵਿੱਚ ਤਿੜਕਿਆ ਹੋਇਆ ਭਰੋਸਾ ਜਿਹੜਾ ਬਹਾਲ ਕਰਨਾ ਹੈ ਤਾਂ ਜਿਵੇਂ ਅਮਰੀਕਾ ਕਵੇ ਉਵੇਂ ਕਰਨਾ ਪਊ। ਮਤਲਬ ਕਿ ਉਸ ਬੰਦੇ ਨੂੰ ਇੰਡੀਆ ਖੁਦ ਅਮਰੀਕਨ ਸਿਸਟਮ ਦੇ ਹਵਾਲੇ ਕਰੇ ਜਿਹਦੇ ਉੱਤੇ ਦੋਸ਼ ਆ ਕਿ ਉਹਨੇ ਇਹ ਕਤਲੋਗਰਦ ਦਾ ਪਲਾਨ ਆ ਜਿਹੜਾ ਉਹਨੂੰ ਸਿਰੇ ਚੜਾਉਣ ਦੇ ਵਿੱਚ ਨਿਖਿਲ ਗੁਪਤੇ ਨੂੰ ਮੂਹਰੇ ਲਾਇਆ ਸੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਲੰਮੇ ਅਰਸੇ ਤੋਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਸਿੱਖਸ ਫਾਰ ਜਸਟਿਸ ਦੇ ਨਾਲ ਮੇਲ ਮਿਲਾਪ ਕਰਕੇ ਉਹਨਾਂ ਦੇ ਬਿਹਾਫ ਤੇ ਜਾਂ ਉਹਨਾਂ ਦੇ ਵੱਲੋਂ ਜੋ ਸਿੱਖ ਰੈਫਰੈਂਡਮ ਦੀ ਗੱਲ ਕਰਦੇ ਕਰਾਉਂਦੇ ਆ ਰਹੇ ਸੀ, ਉਹਦੇ ਵਾਸਤੇ ਇੱਥੇ ਅਸੀਂ, ਕਿਉਂਕਿ ਮੈਂ ਪੰਜਾਬ 'ਚ ਰਹਿਣਾ, ਅੰਮ੍ਰਿਤਸਰ 'ਚ ਬੈਠਾ, ਤੇ ਸਾਫ਼ ਗੱਲ ਆ ਵੀ ਇੱਥੇ ਪੰਜਾਬ ਦੇ ਵਿੱਚ ਬਹੁਤੇ ਲੋਕਾਂ ਨੇ, ਬਹੁਤੀਆਂ ਸਿੱਖ ਜਥੇਬੰਦੀਆਂ ਨੇ, ਸਮੁੱਚੇ ਸਿੱਖ ਜਗਤ ਨੇ ਕਦੇ ਬਹੁਤਾ ਜ਼ਿਆਦਾ ਗੰਭੀਰਤਾ ਨਾਲ ਨਹੀਂ ਸੀ ਲਈ। ਬੜੀਆਂ ਗੱਲਾਂ ਬਾਤਾਂ, ਪੁੱਠੀਆਂ ਸਿੱਧੀਆਂ, ਸ਼ੰਕੇ, ਖਦਸ਼ੇ, ਇਹ ਸਾਰਾ ਕੁਝ ਅਸੀਂ ਸੁਣਦੇ ਰਹੇ ਹਾਂ, ਬਰਦਾਸ਼ਤ ਕਰਦੇ ਰਹੇ। ਤੇ ਬਹੁਤ ਵਾਰੀ ਇਹ ਗੱਲਾਂ ਚੱਲੀਆਂ ਕਿ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਸਿੱਖ ਰੈਫਰੈਂਡਮ ਦਾ ਕੋਈ ਆਧਾਰ ਨਹੀਂ ਆ, ਉਹਦੀ ਇਹ ਸਾਰੀ ਜਿਹੜੀ ਸਰਗਰਮੀ ਆ ਉਹਦਾ ਆਪਣੀ ਖਾਲਿਸਤਾਨ ਦੀ ਆਜ਼ਾਦੀ ਦੀ ਜੰਗ ਨੂੰ ਕੋਈ ਫਾਇਦਾ ਨਹੀਂ ਹੋਣਾ, ਜਾਂ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਹੋਰ ਨਾਵਾਚਕ ਟਿੱਪਣੀਆਂ ਗੱਲਾਂ ਕਰਨ ਕਰਾਉਣ ਵਾਲਿਆਂ ਨੇ ਇੱਕ ਮਾਹੌਲ ਸਿਰਜ ਦਿੱਤਾ ਸੀਗਾ, ਜਿਹਦੇ ਵਿੱਚ ਪੰਜਾਬ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਤੇ ਸਿੱਖਸ ਫਾਰ ਜਸਟਿਸ ਦੀ ਜਾਂ ਸਿੱਖ ਰੈਫਰੈਂਡਮ ਦੀ
हर गल दा बहुत अजीब जे तरीके नाल विरोध भी हुंदा सी, मजाक भी बनाया जाता सी, नॉन सीरीयस मतलब गल मन्नी जाती सी। जिहड़ा अकाल पुरख वाहिगुरू आ वो बड़ा बेअंत आ। भारत सरकार ने एडवोकेट गुरपतवंत सिंह पन्नू नूं एक थ्रैट मन्निया ते उस गल दे विचों इन्हां ने उस गल वल नूं वधे भी आपां इहदा कतल कराई। ते आपां नूं सब नूं पता वो लंबी कहानी अज नहीं छेड़दे कि किवें वो सारा प्लॉट जिहड़ा है वो नंगा हो। हुण ਉਹਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਸਮੁੱਚੇ ਸਿੱਖ ਜਗਤ ਦੇ ਵਿੱਚ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਸਿੱਖਸ ਫਾਰ ਜਸਟਿਸ ਤੇ ਰੈਫਰੈਂਡਮ ਦੇ ਪੱਖ ਵਿੱਚ ਲੋਕਾਂ ਦੇ ਬਹੁਤ ਇਮੋਸ਼ਨਲ ਜਿਹੜੇ ਇਮੋਸ਼ਨ ਚੇਂਜ ਹੋਇਆ, ਬਦਲ ਗਏ ਆ। ਲੋਕਾਂ ਦੀ ਇਹ ਗੱਲ ਬਣ ਗਈ ਆ ਵੀ ਜੇਕਰ ਇਸ ਰੈਫਰੈਂਡਮ ਦਾ ਕੋਈ ਫਾਇਦਾ ਹੀ ਨਹੀਂ, जेकर एडवोकेट गुरपतवंत सिंह पन्नू सारी जिहड़ी गल कर रहे ने वो बेसलैस आ, ते जेकर कोई इहदे नाल इंडिया नूं फर्क ही नहीं पैंदा तां फिर भारत सरकार इदां खर्चे बर्चे करके जिहदे नाल इन्ना इंटरनेशनल लैवल ते इंडिया दा जलूस निकले, वो करतूत कतल दी क्यों कराउंदी फिरदी। इस कल्ले सवाल ने पूरे समीकरण ही बदल दिते हुए। ये चीज निक्की जी नहीं है, कई बंदियां नूं लगदा होना भी एडी किड्डी गल होगी, इहदे नाल होर बड़ा कुछ जुड़िया है। एक तां ये भारत सरकार नूं दुख वा भी साडा प्लाट नहीं सिरे चढ़िया, प्रोजैक्ट नहीं सिरे चढ़िया। दूजा ये कि जदों एडवोकेट गुरपतवंत सिंह पन्नू इस सारे कासे विचों वाहिगुरू दी किरपा नाल सुरक्षित ते सिक्योर बच गए आ, हुण इंडियन स्टेट सिस्टम नूं विपता पई हुई आ कि पहिलां नालों भी ज़्यादा मजबूती नाल ते ज़्यादा दलेरी नाल वो खालिस्तान दे एजेंडे नूं लैके अगे वध सकदा है। तीजा ये भी हुण जिहड़ा भारत सरकार है वो अपने इस कतलोगार्द दे एजेंडे दे बारे की सोचे। जे अगे लेके जांदे आ तां मरदे आ, जे इत्थे छड्डदे आ तां मरदे आ। ते सारे संसार दे विच अड-अड मुल्कां दे विच जिस तरीके नाल राह दे जिहड़े बंदे आ खुफिया एजेंसी दे वो डकरे जा रहे ने, जिस तरीके नाल सारे सिख जगत विच ये गल हुण दिनों दिन आ रही आ कि जेकर कोई सिख मरदा तां ऐ ना समझ लिया करो भी वो कतल हो गया या किसी निजी गल च ओहदी मौत हो गई। ये तां इंडियन एजेंसी नैटवर्क का काम भी हो सकता। हुण ये गल दे अर्थ ये बन गए भी इंडिया ने पूरे 40-50 साल तो करोड़ां रुपये खर्च के सिखां नूं आपदे वल खिच्चण दे लई जो मेहनत कीती सी, जिस तरीके नाल भारती मुखधारा नूं मत्था टेकी बैठे सिखां करके आम ही लोग तंग परेशान हो जाते सी, ये करी की जाते। वो सारे कासे नूं ध्यान च रख के अज दे माहौल नूं देखो तां हरेक घर दे विच ये चर्चा चल रही आ भी ना तां ये जिहड़े बंदे मारे जा रहे ने जां पन्नू बच गया है, ना तां ये कोई हथियारबंद हो के कतलोगार्द करदे फिरदे सी, ना ये कोई किसी किस्म के मुजरम लगते सी। तो ये बंदियां नूं इस तरीके नाल सिख होण दे नाते इंडियन स्टेट सिस्टम कतल करवा रहा ते कल कलां नूं ये साडे भी किसी दी बारी आ सकदी है। जिहड़ी गल कही जांदी सी कि सिखां दी नस्ल कुशी हो सकदी है भी ये वाकया ही हो सकदी। तो ये गल उन्हां लोकां दे दिल दिमाग विच जिन्ना इस घटनाक्रम ने बिठाया जिहड़ा एडवोकेट पन्नू वाला मामला, ये भी गल आपां इत्थे अज मन लईए कि कनेडा दे विच जदों भाई हरदीप सिंह निज्जर दे कतल तो बाद कनेडियन सिस्टम ने पार्लीमेंट विच खड़ के मिस्टर ट्रूडो ने गल कीती, उदों भारत सरकार दा रवैया बड़ा तिखा सी, रिएक्शन बड़ा खतरनाक सी, बड़ा टुट के पे
बेशक साडी कौम नूं तां पहले दिन तो ही पता, और कल्ला भाई निज्जर ते भाई पन्नू वाली गल तां छड्डो, सारिआं नूं पता भी दीप सिद्धू इदों पहला हरमीत सिंह PhD पंजवड़ खंडा सारिआं दा ही पता भी कौन कराए किहने कराए। पर जिहड़ी इत्थे कहानी बनी कि भारती हुकूमती तंत्र इस मसले उत्ते बड़ा कनेडा नूं टुट के जे पै गया, ते कनेडा ने इस मसले उत्ते जिस तरीके नाल उन्होंने गल करनी चाहिए सी, शायद कोई घाटा रह गई होनियां, पर अमेरिकन जिहड़ा सारा ये चलिया मामला उत्थे वो कोर्ट विच लै गए। ते इत्थे हरेक नूं इस गल दा चंगी तरह पता भी पंजाब दे विच जां भारत विच तां पहिलां जिहड़ा हैगा वो बंदे नूं फड़ के अंदर दिंदे आ ते बाद च तफ्तीश तरतूश करदे। पर कनेडा अमेरिका जां होरनां मुल्कां दे विच तां इस तरीके नाल नहीं हैगा। पहिला सबूत ते सारा मामला जिहड़ा हैगा वो सुलझा लिया जांदा, फिर अदालत विच गल जांदी आ कि आह सबूत ने जी इहने आह कीता। सो जिहड़ा अमेरिकन सिस्टम ने यह गल लैके आंदी आ सामने कि साडे मुल्क दे विच साडी सॉवरनटी नूं, साडी प्रभुसत्ता नूं चैलेंज करदिआं होइआं इंडियन सिस्टम ने आह कतल करना चाहिआ है, आह बंदे इनवॉल्व ने, ਉਹਦੇ ਵਿੱਚ ਹੁਣ ਸਾਫ਼ ਗੱਲ ਦਿਖ ਰਹੀ ਆ ਬਈ ਅਮਰੀਕਨ ਸਿਸਟਮ ਦੇ ਸਾਹਮਣੇ ਇੰਡੀਅਨ ਸਟੇਟ ਸਿਸਟਮ ਬੜਾ ਲਾਚਾਰ ਤੇ ਬੇਵਸ ਦਿਖ ਰਿਹਾ। ਤੇ ਇਹ ਵੀ ਗੱਲ ਆ ਵੀ ਇੱਥੇ ਹੁਣ ਇਹ ਚਰਚਾ ਚੱਲ ਪਈ ਆ ਵੀ ਜੇਕਰ ਅਗਾਂਹ ਇਸ ਮਾਮਲੇ ਵਿੱਚ ਅਮਰੀਕਨ ਸਿਸਟਮ ਨੇ ਮੰਗ ਕੀਤੀ ਕਿ ਉਹ ਜਿਹੜੇ ਅਫਸਰ ਇੰਡੀਆ ਚੋਂ ਬਹਿ ਕੇ ਇਹ ਕਤਲੋਗਾਰਦ ਅਮਰੀਕਾ ਚ ਕਰਵਾਉਣੀ ਚਾਹੁੰਦੇ ਸੀ ਉਹ ਸਾਨੂੰ ਦਿੱਤੇ ਜਾਣ ਜਾਂ ਦਿੱਤਾ ਜਾਵੇ, ਤਾਂ ਇਹ ਗੱਲ ਕਿੱਧਰ ਨੂੰ ਜਾਊਗੀ। ਅੱਜ ਇੱਕ ਟੀਵੀ ਡਿਬੇਟ ਦੇ ਵਿੱਚ ਇਹ ਗੱਲ ਇੱਥੇ ਸੁਣੀ, ਜਿਹਦੇ ਵਿੱਚ ਇਹ ਗੱਲ ਆਖੀ ਜਾ ਰਹੀ ਸੀ ਕਿ ਜੇਕਰ ਦੁਨੀਆ ਦਾ ਭਰੋਸਾ ਜਿਹੜਾ ਜਿੱਤਣਾ ਹੈ, ਕਿਉਂਕਿ ਹੁਣ ਤੱਕ ਤਾਂ ਗਾਂਧੀ ਤੇ ਮਹਾਤਮਾ ਬੁੱਧ ਦਾ ਮੁਲਕ ਕਹਿ ਕੇ ਇਹ ਗੱਲ ਪ੍ਰਚਾਰੀ ਜਾਂਦੀ ਰਹੀ ਕਿ ਅਸੀਂ ਤਾਂ ਬੜੇ ਅਹਿੰਸਾਵਾਦੀ ਹਾਂ, ਬੜੇ ਬੀਬੇ ਪੁੱਤ ਵਾਂ, ਅਸੀਂ ਕਿਸੇ ਨੂੰ ਨਜਾਇਜ਼ ਨਹੀਂ ਕਰਦੇ। ਤੇ ਹੁਣ ਮੁਲਕ ਦਾ ਅਕਸ ਬਿਲਕੁਲ ਬਦਲ ਗਿਆ ਵੀ ਇਹ ਤਾਂ ਕਿਸੇ ਨੂੰ ਵੀ ਕਿਸੇ ਵੀ ਥਾਂ ਦੇ ਉੱਤੇ ਕਤਲ ਕਰਨ ਕਰਾਉਣ ਵਾਲੇ ਬੰਦੇ। ਸੋ ਇਹ ਗੱਲ ਆਖੀ ਜਾ ਰਹੀ ਆ ਵੀ ਜੇਕਰ ਦੁਨੀਆ ਦੇ ਵਿੱਚ ਤਿੜਕਿਆ ਹੋਇਆ ਭਰੋਸਾ ਜਿਹੜਾ ਬਹਾਲ ਕਰਨਾ ਹੈ ਤਾਂ ਜਿਵੇਂ ਅਮਰੀਕਾ ਕਵੇ ਉਵੇਂ ਕਰਨਾ ਪਊ। मतलब कि उस बंदे नूं इंडिया खुद अमेरिकन सिस्टम के हवाले करे जिहदे उत्ते दोष आ कि उहने ये कतलोगारद दा प्लाट आ जिहड़ा उहनूं सिरे चढ़ाउण दे विच निखिल गुप्ते नूं मूहरे लाया। सो हो सकदा आउण वाले दिनां दे विच इस पासे नूं गल जावे, पर जे ये भारती टीवी चैनलों के उत्ते डिबेट आ गई आ तां इत्थों ये समझिए कि अमेरिकन सिस्टम का दबाव कनेडियन सिस्टम के दबाव नालों किते वध कारगर ते ठोस है। ते यह भी गल आ कि एडवोकेट गुरपतवंत सिंह पन्नू दी जिन्नी ज्यादा इस मामले विच प्रवानगी वधी आ पंथ विच, जिन्नी उहदी जिहड़ी पकड़ वधी आ उहदे तो स्टेट सिस्टम बहुत बखलाया होया। जिहड़ा काम करन लई कि आपां इहनूं पंजाब च पंथ च प्रवान नहीं होण देना, उन्होंने पता नहीं कितनी मेहनत की। अक्सर इत्थे जेकर पंजाब दे विच भारत विच आम सिख समाज विच एडवोकेट गुरपतवंत सिंह पन्नू सिक्स फॉर जस्टिस ते रेफरेंडम दा इन्ना जिहड़ा विरोध सी, इन्नी नकारात्मक नैगेटिव उन्हां उहदे प्रति लोकां दी सोच सी, तां इह इंडिया दी मेहनत करके ही सी ना। किन्नी मेहनत की होगी, किन्ने बंदे लगे होणगे, किन्ना खर्चा किया होना। एक राय बनाई गई है, राय एवें नहीं बनी, बनाई गई, पूरा उहदे ते खर्चा होया। हुण ओह सारे दा सारा कुछ खत्म होया होया ते इस गल तो इंडियन स्टेट सिस्टम किन्ना क बखलाया हो सकदा है, वो तुसीं दो तीन गल्लां मैं अज इत्थे करांगा। ਇੱਥੇ एक खालसा फतेहनामा मैगजीन कढ़िया जाता ਅੰਮ੍ਰਿਤਸਰ तो, ਜਿਹਦੇ ਵਿੱਚ सिख संघर्ष का पक्ष ਜਿਹੜਾ है वो बड़ा धड़ल्ले नाल पेश किया जाता है। ते उस मैगजीन के फ्रंट के उत्ते एडवोकेट पन्नू दी ते भाई निज्जर दी फोटो लगी है इस बार,
ਤੇ ਉਹਦਾ ਜਦੋਂ ਸੋਸ਼ਲ ਮੀਡੀਆ ਉੱਤੇ ਫਰੰਟ ਪੇਜ ਪਾਇਆ ਗਿਆ, ਜਿਵੇਂ ਹਰ ਸਾਲ ਪੈਂਦਾ, ਤਾਂ ਭਾਰਤੀ ਏਜੰਸੀਆਂ ਵੱਲੋਂ ਤੇ ਨਾਲ ਦੀ ਨਾਲ ਬਹੁਤ ਸਾਰੇ ਇਹੋ ਜਿਹੇ ਬੰਦੇ ਜਿਹੜੇ ਭਾਵੇਂ ਪੰਥਕ ਸਫਾਂ 'ਚ, ਸਿੱਖ ਸਫਾਂ 'ਚ ਬੜੇ ਫੈਡਰੇਸ਼ਨ ਵਾਲੇ ਤੇ ਫਲਾਨੇ ਧਮਕਾਨੇ ਬਣ ਕੇ ਵਿਚਰਦੇ ਆ, ਪਰ ਉਹਨਾਂ ਦਾ ਪਤਾ ਕਿ ਉਹ ਸਟੇਟ ਸਿਸਟਮ ਨਾਲ ਮਿਲ ਕੇ ਚੱਲਦੇ ਆ। ਲਗਾਤਾਰ ਉਹ ਫੋਨ ਆਉਣ ਲੱਗੇ ਦਫ਼ਤਰ 'ਚ ਕਿ ਭਾਈ ਸਾਨੂੰ ਇਹ ਮੈਗਜ਼ੀਨ ਚਾਹੀਦਾ, ਸਾਨੂੰ ਛੇਤੀ ਭੇਜੋ। ਅਸਲ ਵਿੱਚ ਤਾਂ ਉਹ ਭਾਰਤ ਸਰਕਾਰ ਨੂੰ ਚਾਹੀਦਾ ਕਿ ਐਡਵੋਕੇਟ ਪੰਨੂ ਦੇ ਅੱਗੇ ਤਾਂ ਕੋਈ ਨਾਂ ਲੈ ਕੇ ਰਾਜੀ ਨਹੀਂ ਸੀ, ਉਹਨਾਂ ਦੀਆਂ ਫੋਟੋਆਂ ਫਰੰਟ ਪੇਜ ਤੇ ਲੱਗ ਰਹੀਆਂ ਨੇ। ਦੂਜਾ ਇਹ ਹੋਇਆ ਕਿ ਦਲ ਖਾਲਸਾ ਵੱਲੋਂ ਬਠਿੰਡੇ ਦੇ ਵਿੱਚ 10 ਦਸੰਬਰ ਨੂੰ ਮੁੱਖ ਰੱਖ ਕੇ, ਕਿਉਂਕਿ ਸਾਰੇ ਸੰਸਾਰ ਦੇ ਵਿੱਚ ਮਨੁੱਖੀ ਹੱਕਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ, ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ ਉਹਦੇ ਵਿੱਚ ਉੱਥੇ ਦੀ ਅਫਸਰਸ਼ਾਹੀ ਨੇ ਪ੍ਰਬੰਧਕਾਂ ਨੂੰ ਇਸ ਗੱਲ ਲਈ ਕਿ ਤੁਸੀਂ ਜੀ ਐਡਵੋਕੇਟ ਪੰਨੂ ਵਾਲੀ ਗੱਲ ਜਿਹੜੀ ਆ ਜੇ ਨਾ ਕਰੋ, ਤੁਸੀਂ ਉਹ ਕਿਉਂ ਕਰਦੇ? ਸੋ ਉੱਪਰੋਂ ਦਿੱਲੀ ਤੋਂ ਪੰਜਾਬ ਦੇ ਵਿੱਚ ਹਰੇਕ ਸਟੇਟ ਸਿਸਟਮ ਦੇ ਹਿੱਸੇ ਨੂੰ ਇਹ ਸੁਨੇਹਾ ਲਾ ਦਿੱਤਾ ਗਿਆ ਹੈ ਕਿ ਹਰ ਸੰਭਵ ਤਰੀਕੇ ਨਾਲ ਐਡਵੋਕੇਟ ਪੰਨੂ ਦੀ ਗੱਲ ਕਰਨ ਵਾਲੇ ਨੂੰ ਪੂਰੀ ਤਰ੍ਹਾਂ ਨਗੰਦਾ ਕੱਸਿਆ ਜਾਵੇ। ਇਸ ਗੱਲ ਦੇ ਲਈ ਹੌਲੀ ਹੌਲੀ ਲੋਕਾਂ ਨੂੰ ਇਹ ਚੀਜ਼ ਦਿਖੂਗੀ, ਪਰ ਬੜੀ ਮਿਹਨਤ ਕੀਤੀ ਜਾ ਰਹੀ ਆ ਵੀ ਜੇਕਰ ਕੋਈ ਐਡਵੋਕੇਟ ਪੰਨੂ ਦੀ ਹਮਾਇਤ ਕਰਦਾ ਹੈ, ਉਹਦੇ ਹੱਕ ਵਿੱਚ ਪੋਸਟ ਪਾਉਂਦਾ ਹੈ ਜਾਂ ਕੋਈ ਫੋਟੋ ਅਪਲੋਡ ਕਰਦਾ ਹੈ, ਉਹਨੂੰ ਤੁਰੰਤ ਉਸੇ ਵੇਲੇ ਕਾਬੂ ਕੀਤਾ ਜਾਵੇ। ਹੁਣ ਇਹ ਗੱਲ ਤੋਂ ਭਾਰਤੀ ਹਕੂਮਤੀ ਸਿਸਟਮ ਦੀ ਹਾਰ ਵੀ ਆਪਣੇ ਸਾਹਮਣੇ ਆ ਜਾਂਦੀ ਆ, ਅਸਫਲਤਾ ਜਿਹਨੂੰ ਆਪਾਂ ਕਹਿੰਦੇ ਆ ਕਿ ਉਹਨਾਂ ਨੇ ਤਾਂ ਬੜੀ ਮਿਹਨਤ ਕੀਤੀ ਸੀ ਖਿਲਾਫ ਮਾਹੌਲ ਸਿਰਜਣ ਦੀ, ਮਾਹੌਲ ਉਲਟ ਹੋ ਗਿਆ। ਹੁਣ ਇਹ ਵੀ ਗੱਲ ਆ ਵੀ ਜਦੋਂ ਕੋਈ ਬੰਦਾ ਕਤਲ ਹੁੰਦਾ ਜਾਂ ਕਤਲ ਹੋਣ ਤੋਂ ਬਚਦਾ ਤੇ ਸਟੇਟ ਸਿਸਟਮ, ਕਿਉਂਕਿ ਹਰੇਕ ਬੰਦੇ ਨੂੰ ਇਹਦਾ ਪਤਾ ਲੱਗ ਹੀ ਗਿਆ ਕਿ ਉਹ ਕੋਈ ਹਥਿਆਰਬੰਦ ਖਾੜਕੂ ਜਾਂ ਉਵੇਂ ਦਾ ਤਾਂ ਨਹੀਂ ਸੀ। ਪਹਿਲਾਂ ਤਾਂ ਇਹ ਕੋਲੇ ਟੁੱਟਿਆ ਜਿਹਾ ਪਿਸਤੌਲ ਰੱਖ ਕੇ, ਜੇਕਰ ਪੰਨੂ ਇੰਡੀਆ 'ਚ ਹੁੰਦਾ ਹੁਣ ਨੂੰ ਇਹੋ ਜਿਹਾ ਕੁਛ ਹੀ ਵਾਪਰਨਾ ਸੀ ਵੀ ਕੋਲੇ ਇੱਕ ਟੁੱਟਿਆ ਜਿਹਾ ਹਥਿਆਰ ਰੱਖ ਦੇਣਾ ਸੀ ਤੇ ਕਹਿਣਾ ਸੀਗਾ ਜੀ ਬੜਾ ਖਤਰਨਾਕ ਮੁਕਾਬਲਾ ਹੋਇਆ, ਉਹਦੇ 'ਚ ਮਾਰਿਆ ਗਿਆ। ਹੁਣ ਇਸ ਵੇਲੇ ਇੱਕ ਹੋਰ ਡਿਵੈਲਪਮੈਂਟ ਜਿਹੜੀ ਉਹ ਵੀ ਬੜੀ ਧਿਆਨ 'ਚ ਰੱਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਦੋਂ ਪੰਜਵੜ ਦੇ ਕਤਲ ਤੋਂ ਬਾਅਦ ਜਾਂ ਨਿੱਜਰ ਦੇ ਕਤਲ ਤੋਂ ਬਾਅਦ ਇੱਥੇ ਮਾਹੌਲ ਚੱਲ ਪਿਆ ਵੀ ਆਮ ਲੋਕ ਕਹਿਣ ਲੱਗੇ, ਅੱਜ ਵੀ ਕਿਸੇ ਥਾਂ ਤੇ ਬੈਠੇ ਸੀ ਕੋਈ ਪੰਥਕ ਸਫਾਂ ਦੇ ਵਿੱਚ ਬੜੇ ਵਕੀਲ ਨੇ, ਉਹਨਾਂ ਨੇ ਮੇਰੇ ਬਾਰੇ ਵੀ ਕਿਹਾ ਵੀ ਤੁਸੀਂ ਖਿਆਲ ਰੱਖਿਆ ਕਰੋ। ਹੋਰ ਵੀ ਇਸ ਤਰੀਕੇ ਨਾਲ ਕਈਆਂ ਨੇ ਕਿਹਾ ਪਿਛਲੇ ਸਮੇਂ 'ਚ, ਤੇ ਹੋਰ ਵੀ ਕਈ ਜਿਹੜੇ ਸਾਡੇ ਇੱਥੇ ਸਿੱਖ ਕੌਮ ਨਾਲ ਪੰਥਕ ਮਸਲਿਆਂ ਨਾਲ ਵਾਬਸਤਾ ਲੋਕ ਨੇ, ਸਾਡੇ ਭਰਾ ਨੇ, ਉਹਨਾਂ ਸਾਰਿਆਂ ਬਾਰੇ ਚਰਚਾ ਚੱਲਦੀ ਰਹਿੰਦੀ ਆ ਬਈ ਜੀ ਤੁਸੀਂ ਆਪਦਾ ਖਿਆਲ ਰੱਖਿਆ ਕਰੋ। ਕਹਿਣ ਤੋਂ ਭਾਵ ਇਹ ਕਿ ਇਹ ਚਰਚਾ ਉਦੋਂ ਵੀ ਚੱਲੀ ਸੀ ਕਿ ਪੰਜਾਬ ਦੇ ਵਿੱਚ ਵੀ 50 ਇਹੋ ਜਿਹੇ ਉਹਨਾਂ ਨੇ ਲਿਸਟ ਬਣਾਈ ਹੋਈ ਆ ਕਿ ਇਹਨਾਂ ਨੂੰ ਕਤਲ ਕਰਨਾ ਕਰਾਉਣਾ। ਪਰ ਇਸ ਮਾਹੌਲ ਦੇ ਵਿੱਚ ਜੇ ਕੁਛ ਬਾਹਰ ਕਰਨਾ ਬੜਾ ਔਖਾ ਆ ਵੀ ਹੁਣ ਜਿਵੇਂ ਪਹਿਲਾਂ ਕਤਲ ਕਰਵਾਏ, ਕਿਉਂਕਿ ਨਿਖਲ ਗੁਪਤਾ ਕੱਲਾ ਤਾਂ ਹੋਣਾ ਨਹੀਂ, ਦਿੱਲੀ ਤੋਂ ਰਾਹ ਦੇ ਹੈੱਡਕੁਆਟਰ ਤੋਂ ਪਤਾ ਨਹੀਂ ਕਿਹੜੇ ਕਿਹੜੇ ਮੁਲਕ 'ਚ ਕਿੱਥੇ ਕਿੱਥੇ ਨਿਖਲ ਗੁਪਤੇ ਵਰਗੇ ਹੋਰ ਏਜੰਟ ਜਿਹੜੇ ਆ ਉਹ ਸਰਗਰਮ ਹੋਣਗੇ। ਹੁਣ ਇੰਡੀਅਨ ਸਟੇਟ ਸਿਸਟਮ ਦਾ ਇਹ ਬੜਾ ਔਖਾ ਉਹਦੇ ਲਈ ਕਿ ਉਹ ਜਿਹੜੇ ਕਤਲੋਗਾਰਤ ਦੀ ਮੁਹਿੰਮ ਤੋਰੀ ਹੋਈ ਆ ਉਹਨੂੰ ਲਾਗੂ ਰੱਖੇ, ਜਾਰੀ ਰੱਖੇ ਕਿ ਰੁਕ ਜੇ। ਦੂਜਾ ਹਿੱਸਾ ਸੀ ਉਹਦਾ ਇਹ ਕਿ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਦਾ ਖੂਨ ਖਰਾਬਾ ਕਰਵਾਉਣਾ। ਹੁਣ ਪੰਜਾਬ ਦੇ ਵਿੱਚ ਵੀ ਮਾਹੌਲ ਇਸ ਤਰੀਕੇ ਦਾ ਬਣ ਗਿਆ ਕਿ ਠੀਕ ਆ, ਫਿਰ ਅਸੀਂ ਉਸ ਮੁਹਿੰਮ ਦੇ ਉਸ ਦੌਰ ਵਿੱਚੋਂ ਬਚ ਗਏ। ਮੈਂ ਹੋਰਾਂ ਦੇ ਨਾਲ ਨਾਲ ਆਪਦੇ ਆਪ ਨੂੰ ਵੀ ਇਨਕਲੂਡ ਕਰਦਾ ਹਾਂ, ਮਾਰੇ ਤਾਂ ਅਸੀਂ ਉਦੋਂ ਵੀ ਜਾ ਸਕਦੇ ਸੀ, ਅਸੀਂ ਬੜਾ ਕੁਛ ਦੇਖਿਆ, ਕਤਲ ਕੀਤੇ ਜਾ ਸਕਦੇ ਸੀ, ਬਚ ਗਏ। ਆਹ ਚਲੋ ਸੰਗਤ ਦੇ ਦਰਸ਼ਨ ਦਿਦਾਰੇ ਕਰਨੇ ਸੀ। ਪਰ ਜੇਕਰ ਅੱਜ ਦੇ ਸਿੱਖ ਕੌਮ ਦੇ ਮਾਹੌਲ ਨੂੰ ਦੇਖੀਏ, ਉਦੋਂ ਨਾ ਤਾਂ ਅੱਜ ਵਾਲਾ ਸੋਸ਼ਲ ਮੀਡੀਆ ਸੀ, ਨਾ ਉਦੋਂ ਅਮਰੀਕਾ ਕੈਨੇਡਾ ਤੇ ਹੋਰਨਾਂ ਮੁਲਕਾਂ ਦਾ ਅੱਜ ਵਾਂਗੂ ਸਾਡੀ ਕੌਮ ਦੇ ਨਾਲ ਜੋ ਕੁਝ ਵਾਪਰ ਰਿਹਾ ਇਹਦੇ ਬਾਰੇ ਰਵੱਈਆ ਸੀ। ਤੇ ਅੱਜ ਦੇ ਮਾਹੌਲ ਵਿੱਚ ਜੇਕਰ ਇੱਕ ਵੀ ਇੱਥੇ ਬੰਦੇ ਦੀ, ਇੱਕ ਵੀ ਸਿੱਖ ਦੀ, ਪੰਥਕ ਖਾਲਿਸਤਾਨੀ ਸੋਚ ਵਾਲੇ ਦੀ ਇੱਥੇ ਇੰਡੀਅਨ ਸਟੇਟ ਸਿਸਟਮ ਵੱਲੋਂ ਕਤਲ ਕੀਤਾ ਜਾਂਦਾ ਹੈ ਤਾਂ ਉਹਦੇ ਅਰਥ ਹੋਰ ਨੇ।
ਉਦੋਂ ਹਜ਼ਾਰਾਂ ਹੀ ਮਾਰੇ ਜਾਂਦੇ, ਹਰ ਰੋਜ਼ ਅਖਬਾਰਾਂ ਦੇ ਉੱਤੇ ਛਾਪਦਾ ਹੁੰਦਾ ਸੀ ਵੀ ਅੱਜ 35 ਮਰੇ, ਅੱਜ 22 ਮਰੇ, ਅੱਜ 7 ਮਾਰੇ, 9 ਮਾਰੇ। ਤੇ ਉਦੋਂ ਆ ਜਿਹੜੀ ਜਦੋਂ ਮੈਂ KPS ਗਿੱਲ ਪੰਜਾਬ ਦਾ ਬੁੱਚੜ ਕਿਤਾਬ ਕਰ ਰਿਹਾ ਸੀ, ਉਦੋਂ ਰਾਮ ਨਰੈਣ ਕੁਮਾਰ ਦੀ ਇੱਕ ਟੈਰਰ ਇਨ ਪੰਜਾਬ ਕਿਤਾਬ ਦੇ ਵਿੱਚ ਪੜ੍ਹਿਆ, ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਵਾਲੀ ਸਾਰੀ ਕਹਾਣੀ ਉਹਦੇ ਵਿੱਚ ਨਰੇਟ ਕੀਤੀ ਗਈ ਆ, ਤਾਂ ਉੱਥੇ ਇੱਕ ਥਾਂ ਤੇ ਆਉਂਦਾ ਵੀ ਉਹ ਪੁਲਿਸ ਅਫਸਰ ਰਾਮ ਨਰੈਣ ਕੁਮਾਰ ਨੂੰ ਦੱਸਦਾ ਕਿ ਅਸਲ ਵਿੱਚ ਤਾਂ ਜਦੋਂ ਮਹੀਨੇ ਬਾਅਦ ਜਾਂ ਹਫ਼ਤੇ ਬਾਅਦ ਇਕੱਠੇ ਹੁੰਦੇ ਸੀ ਨਾ ਸਾਰੇ ਜ਼ਿਲ੍ਹੇ ਦੇ ਹੈੱਡਕੁਆਟਰਾਂ ਦੇ ਪੁਲਿਸ ਅਫਸਰ ਜਿਹੜੇ ਸੀ SSP ਰੈਂਕ ਦੇ, ਤੇ ਉਦੋਂ DGP ਦੇ ਸਾਹਮਣੇ ਬੈਠ ਕੇ ਇੱਕ ਤਰੀਕੇ ਨਾਲ ਜਿਵੇਂ ਸੱਟਾ ਲਾਉਣ ਵਾਲੇ ਜਾਂ ਕਾਰੋਬਾਰ ਵਾਲੇ ਕਰਦੇ ਆ, ਪੁੱਠੇ ਸਿੱਧੇ ਕੰਮਾਂ ਵਾਲੇ ਕਰਦੇ ਆ, ਉਵੇਂ ਅਫਸਰ ਬੋਲਦੇ ਹੁੰਦੇ ਸੀ ਵੀ ਮੈਂ ਇਸ ਹਫ਼ਤੇ ਦੇ ਵਿੱਚ ਮੇਰੇ ਜ਼ਿਲ੍ਹੇ ਦੇ ਵਿੱਚ 5 ਬੰਦੇ ਮਾਰੇ ਆ, ਦੂਜਾ ਕਹਿੰਦਾ ਸੀ 15, ਤੀਜਾ ਕਹਿੰਦਾ ਸੀ 40। ਤੋਂ ਜਿਹਦੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਕਤਲ ਸਟੇਟ ਸਿਸਟਮ ਨੇ ਕੀਤੇ ਹੁੰਦੇ ਸੀ ਸਿੱਖ ਨੌਜਵਾਨਾਂ ਦੇ, ਉਹ ਉਸ ਦਿਨ ਦਾ ਉਸ ਵੇਲੇ ਦਾ ਉਹ ਹੀਰੋ ਹੁੰਦਾ ਸੀ ਵੀ ਇਹਦੇ ਆ ਤਾਂ ਕਮਾਲ ਕਰਦੀ। ਤੋਂ ਜਿਸ ਮੁਲਕ ਵਿੱਚ ਇਸ ਤਰੀਕੇ ਨਾਲ ਹੁਣ ਉੱਥੇ ਸੱਚੇ ਸੁੱਚੇ ਜਿਹੜੇ ਪੰਥ ਲਈ ਲੜਨ ਵਾਲੇ ਬੰਦੇ ਸੀ, ਚਾਹੇ ਉਹ ਹਥਿਆਰਬੰਦ ਸੀ, ਉਹਨਾਂ ਦੇ ਤਾਂ ਕੋਈ ਏਡੇ ਘੱਟ ਅਸਾਰ ਹੁੰਦੇ ਸੀ, ਮੇਰੇ ਤੇਰੇ ਵਰਗਿਆਂ ਨੂੰ ਫੜ ਕੇ ਮਾਰ ਦਿੰਦੇ ਸੀ। ਸੋ ਉਸ ਦੌਰ ਵਿੱਚ ਜੇਕਰ ਹਜ਼ਾਰਾਂ ਸਾਡੇ ਭਰਾ ਉਦੋਂ ਕਤਲ ਹੋਏ ਤੇ ਅਸੀਂ ਵੀ ਉਸ ਲੜੀ ਵਿੱਚ ਕਤਲ ਹੋ ਜਾਂਦੇ ਤਾਂ ਸ਼ਾਇਦ ਇੰਨਾ ਫਰਕ ਨਹੀਂ ਸੀ ਪੈਣਾ ਜਿਵੇਂ ਅੱਜ ਪੈਣਾ। ਉਸ ਦੌਰ ਦੇ ਵਿੱਚ ਮਾਰੇ ਗਏ ਸਾਡੇ ਸ਼ਹੀਦ ਹੋਏ ਭੈਣ ਭਰਾਵਾਂ ਦਾ ਬਹੁਤਾ ਜ਼ਿਆਦਾ ਅੱਜ ਦੇ ਲੋਕਾਂ ਨੂੰ ਉਵੇਂ ਨਹੀਂ ਪਤਾ ਜਿਵੇਂ ਪਤਾ ਹੋਣਾ ਚਾਹੀਦਾ ਹੈ। ਪਰ ਅੱਜ ਦੇ ਦੌਰ ਵਿੱਚ ਜਦੋਂ ਕੋਈ ਪੰਜਾਬ ਦੇ ਵਿੱਚ ਇੰਡੀਅਨ ਸਟੇਟ ਸਿਸਟਮ ਏਦਾਂ ਦੇ ਕਤਲ ਕਰਾਵੇ ਤਾਂ ਸਾਰੀ ਦੁਨੀਆ ਨੂੰ ਪਤਾ ਲੱਗੇਗਾ ਕਿ ਇਹ ਲੋਕ ਸਿੱਖ ਨੇ, ਇਹਨਾਂ ਨੂੰ ਪੰਜਾਬ ਦੇ ਵਿੱਚ ਆਜ਼ਾਦੀ ਚਾਹੀਦੀ ਆ, ਆਪਦਾ ਮੁਲਕ ਚਾਹੀਦਾ, ਇਹ ਗੁਲਾਮ ਨੇ ਤੇ ਇਹਨਾਂ ਦੇ ਕਤਲ ਕੀਤੇ ਜਾ ਰਹੇ ਆ, ਇਹਨਾਂ ਦੀ ਨਸਲਕੁਸ਼ੀ ਹੋ ਰਹੀ। ਉਦੋਂ ਇਸ ਮਾਹੌਲ ਨਾਲੋਂ ਅੱਜ ਤੋਂ 30 ਸਾਲ ਪਹਿਲਾਂ ਮਾਹੌਲ ਹੋਰ ਸੀ। ਅੱਜ ਬਿਲਕੁਲ ਪਲੇਨ ਜ਼ਿੰਦਗੀ ਆਰਾਮ ਨਾਲ ਜ਼ਿੰਦਗੀ ਜਿਉਂਦੇ ਜਦੋਂ ਭਾਈ ਨਿੱਜਰ ਦਾ ਕਤਲ ਹੋਇਆ ਤਾਂ ਸਾਰੀ ਦੁਨੀਆ ਹਿੱਲ ਗਈ, ਔਰ ਉਸ ਇਕੱਲੇ ਕਤਲ ਨੇ ਇੰਡੀਅਨ ਸਟੇਟ ਸਿਸਟਮ ਵੱਲੋਂ ਬੜੇ ਬੇਅੰਤ ਕਤਲ ਕੀਤੇ ਗਏ ਨੇ ਸਿੱਖਾਂ ਦੇ, ਪਰ ਉਸ ਇਕੱਲੇ ਇੱਕ ਕਤਲ ਨੇ ਜਿੰਨਾ ਖਾਲਿਸਤਾਨੀ ਲਹਿਰ ਨੂੰ ਹੁਲਾਰਾ ਦਿੱਤਾ ਉਹ ਸਾਡੇ ਸਾਰਿਆਂ ਦੇ ਸਾਹਮਣੇ। ਸੋ ਇੱਥੇ ਪੰਜਾਬ ਦੇ ਵਿੱਚ ਵੀ ਖਾਲਿਸਤਾਨੀ ਸਫਾ ਜਾਂ ਪੰਥਕ ਸਫਾ ਜਾਂ ਜਿਹੜੇ ਪਿਛਲੇ ਦੌਰ ਵਿੱਚ ਸਰਗਰਮ ਰਹੇ ਸਿੱਖ ਨੇ, ਉਹਨਾਂ ਸਾਰਿਆਂ ਨੂੰ ਬੇਖੌਫ ਹੋ ਕੇ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਵਿਚਰਨਾ ਚਾਹੀਦਾ। ਜਿੰਨੇ ਸਵਾਸ ਉਸ ਸਤਿਗੁਰੂ ਨੇ ਦਿੱਤੇ ਆ ਉਹਨਾਂ ਦੇ ਹਿਸਾਬ ਨਾਲ ਤੋਰਾ ਫੇਰਾ ਕਰਨਾ ਚਾਹੀਦਾ, ਡਟ ਕੇ ਕੌਮ ਦੀ ਗੱਲ ਕਰਨੀ ਚਾਹੀਦੀ ਹੈ। ਅੱਜ ਜਦੋਂ ਇਹ ਗੱਲ ਚੱਲ ਰਹੀ ਸੀ ਉਦੋਂ ਵੀ, ਤੇ ਜਾਂ ਬਠਿੰਡੇ ਵਾਲੀ ਜਦੋਂ ਗੱਲ ਸੁਣੀ ਵੀ ਉੱਥੇ ਜਿਹੜੇ ਦਲ ਖਾਲਸਾ ਨਾਲ ਸੰਬੰਧਿਤ ਨੌਜਵਾਨ ਨੇ ਉਹਨਾਂ ਨੂੰ ਪੁਲਿਸ ਅਫਸਰ ਦਬਕੇ ਮਾਰ ਰਹੇ ਨੇ, ਤਾਂ ਇਸ ਗੱਲ ਦਾ ਬੜਾ ਲੁਤਫ ਆਇਆ, ਨਜ਼ਾਰਾ ਆਇਆ, ਬੜਾ ਵਧੀਆ ਲੱਗਿਆ ਵੀ ਸਾਰਿਆਂ ਨੇ ਇਹ ਗੱਲ ਦੇ ਉੱਤੇ ਅਹਿਦ ਜਿਹਾ ਕੀਤਾ ਹੋਇਆ ਕਿ ਕੋਈ ਗੱਲ ਨਹੀਂ, ਜਿਹੜਾ ਕੁਝ ਤੋਂ ਹੁੰਦਾ ਕਰ ਲਓ। ਕਿਉਂਕਿ ਇੱਥੇ ਇਹ ਵੀ ਚਰਚਾ ਚੱਲ ਰਹੀ ਆ ਕਿ 2024 ਦੀਆਂ ਵੋਟਾਂ ਤੋਂ ਪਹਿਲਾਂ, ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਤੰਤਰ ਕੋਈ ਪੁੱਠੀ ਸਿੱਧੀ ਹਰਕਤ ਕਰੇਗਾ। ਉਹਦੇ ਚ ਕਈ ਪੱਖ ਨੇ, ਕੋਈ ਇਹ ਵੀ ਅੰਦਾਜ਼ੇ ਨੇ ਵੀ ਜਿਹੜੇ ਕਤਲ ਹੋ ਰਹੇ ਸੀ ਇਹ ਪੰਜਾਬ ਵਿੱਚ ਵੀ ਕਤਲ ਕਰਾ ਸਕਦੇ ਆ। ਇਹ ਵੀ ਆ ਵੀ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰ ਦੀ ਆਜ਼ਾਦੀ ਲਈ ਲੜਨ ਵਾਲਿਆਂ ਦੇ ਉੱਤੇ ਬੜਾ ਇੱਕ ਵਾਰੀ ਅਟੈਕ ਜਿਹਾ ਕਰਕੇ ਉੱਥੋਂ ਤੱਕ ਚਕਈਆ ਛੱਡ ਛੜਈਆ ਹੋਇਆ, ਉਵੇਂ ਸਿੱਖ ਕੌਮ ਦੇ ਹੱਕਾਂ ਹਿੱਤਾਂ ਲਈ ਲੜਨ ਵਾਲਿਆਂ ਦੇ ਉੱਤੇ ਇੱਕਦਮ ਰੌਲਾ ਰੱਪਾ ਜਿਹਾ ਪਾ ਕੇ 50-60 ਜਣਿਆਂ ਨੂੰ 100 ਜਣਿਆਂ ਨੂੰ ਚੱਕ ਲਓ, ਫੜ ਲਓ, ਮਾਰ ਲਓ, ਕਰ ਲਓ ਤੇ ਮੀਡੀਆ 'ਚ ਰੌਲਾ ਪਾ ਦਿਓ ਵੀ ਦੇਖੋ ਜੀ ਅਸੀਂ ਕਸ਼ਮੀਰ ਦੀ ਆਜ਼ਾਦੀ ਲਹਿਰ ਵੀ ਦੱਬ ਲਈ, ਅਸੀਂ ਪੰਜਾਬ ਦੇ ਖਾਲਿਸਤਾਨੀ ਕੁਛ ਮਾਰਤੇ, ਕੁਛ ਫੜ ਕੇ ਅੰਦਰ ਕਰਤੇ। ਇਸ ਤਰੀਕੇ ਨਾਲ ਇਹ ਮਾਹੌਲ ਜਿਹੜਾ ਹੈ ਉਹ ਬਣਾਇਆ ਜਾ ਸਕਦਾ, ਇਹ ਚਰਚਾ ਚੱਲ ਰਹੀ। ਹੁਣ ਉਹ ਕਤਲਾਂ ਵਾਲੇ ਪਾਸੇ ਨੂੰ ਗੱਲ ਤੁਰਦੀ ਆ ਕਿ ਗ੍ਰਿਫਤਾਰੀਆਂ ਵਾਲੇ ਪਾਸੇ ਨੂੰ ਤੁਰਦੀ ਆ ਗੱਲ, ਇਹ ਤਾਂ ਵਾਹਿਗੁਰੂ ਜਾਣੇ। ਪਰ ਸਿੱਖ ਤਿਆਰ ਆ, ਇਹ ਸਟੇਟ ਸਿਸਟਮ ਦੇਖੇ ਕਿ ਉਹਨੇ ਕੀ ਕਰਨਾ। ਸਿੱਖਾਂ ਨੂੰ ਇਹੋ ਜਿਹਾ ਹੈ ਦੌਰ, ਕਿਉਂਕਿ ਖਾਧਾ ਪੀਤਾ ਲਾਹੇ ਦਾ ਤੇ ਬਾਕੀ ਰਹਿੰਦਾ ਅਹਿਮਦ ਸ਼ਾਹੇ ਦਾ, ਇਹ ਸਾਡੇ ਪੁਰਖੇ ਕਿਸੇ ਵੇਲੇ ਕਹਿੰਦੇ ਰਹੇ। ਤੇ ਹੁਣ ਵੀ ਇੱਥੇ ਜੇਕਰ ਸਾਡੇ ਨਾਲ ਕੋਈ ਮਾੜਾ ਚੰਗਾ ਵਾਪਰਦਾ, ਇੱਥੇ ਕੋਈ ਮੱਸਿਆ ਲੱਗਣੋਂ ਨਹੀਂ ਹਟ ਜਾਣੀ। ਜਦੋਂ ਅਸੀਂ ਸਰਗਰਮ ਨਹੀਂ ਸੀ, ਸਾਤੋਂ ਪਹਿਲਾਂ ਕੋਈ ਹੋਰ ਸੀ, ਸਾਤੋਂ ਬਾਅਦ ਵੀ ਕਿਸੇ ਨੇ ਆ ਜਾਣਾ। ਇੱਥੇ ਇਹ ਦਰਿਆ ਇੱਕ ਵਗਦਾ ਦਰਿਆ ਆ,
ਖਾਲਿਸਤਾਨ ਦਾ ਸੰਘਰਸ਼ ਦਾ ਲਗਾਤਾਰ ਜਾਰੀ ਰਹਿਣਾ। ਪਰ ਇੱਕ ਇੱਥੇ ਅੱਜ ਹੋਰ ਗੱਲ ਕਰਨੀ ਬਣਦੀ ਹੈ ਬਈ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਪਲੈਨਿੰਗ ਨਸ਼ਰ ਹੋਣ ਤੋਂ ਬਾਅਦ ਇੱਥੇ ਬੜੀ ਵਿਪਤਾ ਪਈ ਹੋਈ ਆ, ਕਿਉਂਕਿ ਬੇਸ਼ੱਕ ਬਾਦਲ ਦਲ ਨੇ ਸਟੇਟ ਦਾ ਪੂਰਾ ਕੰਮ ਕੀਤਾ, ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ ਬੋਲਣ ਨਹੀਂ ਦਿੱਤਾ, ਹੋਰ ਵੀ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਜਿਨ੍ਹਾਂ ਨੇ ਫਿਰ ਬੋਲਣਾ ਸੀ ਜੇਕਰ ਅਕਾਲ ਤਖਤ ਸਾਹਿਬ ਤੋਂ ਜਾਂ ਸ਼੍ਰੋਮਣੀ ਕਮੇਟੀ ਤੋਂ ਉਹੋ ਜਿਹਾ ਭਾਵ ਜਾਂਦਾ। ਸਿੱਖਾਂ ਦੇ ਕਤਲ ਹੋ ਰਹੇ ਨੇ ਤੇ ਇਹ ਦੜ ਵੱਟੀ ਬੈਠੇ ਆ, ਉਲਟਾ ਇਹਨਾਂ ਨੇ ਭਾਈ ਰਾਜੋਆਣੇ ਵਾਲਾ ਮਸਲਾ ਛੇੜ ਲਿਆ ਤੇ ਨਾ ਤਾਂ ਇਹਨਾਂ ਦਿਨਾਂ 'ਚ ਕੋਈ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਨੂੰ ਖੜਾ, ਨਾ ਹੀ ਕੋਈ ਹੋਰ ਗੱਲ ਆ। ਉਹ ਤਾਂ ਇੱਕ ਵੱਖਰੀ ਜੀ ਤਰ੍ਹਾਂ ਦਾ ਮਸਲਾ ਆ, ਉਹ 2 ਮਹੀਨੇ ਪਹਿਲਾਂ ਵੀ ਹੋ ਸਕਦਾ ਸੀ, 2 ਮਹੀਨੇ ਬਾਅਦ ਵੀ ਕੀਤਾ ਜਾ ਸਕਦਾ ਸੀ। ਪਰ ਇਸ ਵੇਲੇ ਜੇਕਰ ਉਹ ਮਸਲਾ ਜ਼ੋਰ ਫੜਦਾ ਹੈ ਤਾਂ ਉਹਦੇ ਨਾਲ ਜਿਹੜਾ ਮੁੱਖ ਸਭ ਤੋਂ ਤਰਜੀਹ ਵਾਲਾ ਮਸਲਾ, ਜਿਹੜਾ ਸਭ ਤੋਂ ਅਹਿਮ ਤੇ ਸੰਵੇਦਨਸ਼ੀਲ ਮਸਲਾ ਕਿ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕਤਲ ਹੋ ਰਹੇ ਨੇ, ਉਹਨੂੰ ਪਿੱਛੇ ਸੁੱਟਣ ਦੇ ਵਿੱਚ ਇੱਥੋਂ ਦੇ ਲੋਕਾਂ ਦੇ ਦਿਲ ਦਿਮਾਗ ਵਿੱਚ ਇੱਕ ਨਵੇਂ ਮਸਲੇ ਦੀ ਲੋੜ ਸੀ। ਸੋ ਭਾਈ ਰਾਜੋਆਣੇ ਵਾਲਾ ਟਟਵੈਰ ਖੜਾ ਕਰ ਲਿਆ। ਹਾਲਾਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਉਹੀ ਸਿੱਖ ਜਗਤ ਜਿਹਨੇ ਭਾਈ ਰਾਜੋਆਣੇ ਦੀ ਫਾਂਸੀ ਦੇ ਖਿਲਾਫ 2012-13 ਦੇ ਵਿੱਚ ਪੂਰੀ ਦ੍ਰਿੜਤਾ ਦੇ ਨਾਲ ਲੜਾਈ ਲੜੀ ਸੀ, ਉਹਨਾਂ ਹੀ ਸਿੱਖਾਂ ਦੇ ਜਜ਼ਬਾਤਾਂ ਨੂੰ ਭਾਈ ਰਾਜੋਆਣੇ ਨੇ ਪੈਰਾਂ ਹੇਠ ਰੋਲਿਆ ਸੀ। ਜਦੋਂ ਸੰਗਰੂਰ ਦੀ ਲੋਕ ਸਭਾ ਚੋਣ ਆਈ, ਬਾਦਲ ਦਲ ਵਾਲਿਆਂ ਨੂੰ ਕੋਈ ਬੰਦਾ ਨਹੀਂ ਸੀ ਲੱਭਦਾ ਤੇ ਇਹਨੇ ਭੈਣ ਕਮਲਦੀਪ ਕੌਰ ਨੂੰ ਮੈਦਾਨ ਵਿੱਚ ਲਿਆ ਕੇ ਖੜਾ ਕਰਤਾ। ਹਾਲਾਂਕਿ ਇੱਕ ਮੌਕਾ ਇਹ ਆਇਆ ਵੀ ਸਾਡੇ ਸਿੱਖ ਜਗਤ ਜੁਝਾਰੂ ਲਹਿਰ ਦੇ ਨਾਲ ਸੰਬੰਧਿਤ ਕੁਝ ਸ਼ਖਸੀਅਤਾਂ ਨੇ ਉਹਨੂੰ ਮਨਾਇਆ, ਭੈਣ ਕਮਲਦੀਪ ਕੌਰ ਨੂੰ, ਤੇ ਉਹਨੇ ਇਸ ਗੱਲ ਬਾਰੇ ਕਹਿ ਵੀ ਦਿੱਤਾ। ਪਰ ਫਿਰ ਬਲਟੋਹਾ ਸਾਹਿਬ, ਵੈਸਾ ਸਿੰਘ ਬਲਟੋਹਾ, ਇਹਨਾਂ ਨੇ ਤੇ ਹੋਰ 1-2 ਲੀਡਰਾਂ ਨੇ ਦੱਸਦੇ ਆ ਜਾ ਕੇ ਰਾਜੋਆਣੇ ਨੂੰ ਅੰਦਰ ਜੇਲ੍ਹ 'ਚ ਪੰਪ ਮਾਰਿਆ ਤੇ ਭਾਈ ਰਾਜੋਆਣਾ ਜੀ ਨੇ ਫਿਰ ਭੈਣ ਕਮਲਦੀਪ ਕੌਰ ਨੂੰ ਸੱਦ ਕੇ ਨਵੇਂ ਸਿਰੋਂ ਜਿਹੜੀ ਕਹਾਣੀ ਆ ਉਹ ਸ਼ੁਰੂ ਕੀਤੀ। ਤੋ ਇੱਕ ਪਾਸੇ ਠੀਕ ਆ, ਮਤਲਬ ਸਾਡੇ ਕੌਮ ਦੇ ਲਹਿਰ ਦੇ ਕਈ ਉਹ 'ਚ ਲੇਅਰਸ ਨੇ, ਕਈ ਉਹਦੇ 'ਚ ਹਿੱਸੇ ਨੇ। ਇੱਕ ਉਹ ਧਿਰਵਾ ਜਿਹੜੀ ਬਿਲਕੁਲ ਡੈਡੀਕੇਟਡ ਮਿਲੀਟੈਂਸੀ ਜਾਂ ਸਿੱਖ ਸੰਘਰਸ਼ ਨੂੰ ਹਥਿਆਰਬੰਦ ਤਰੀਕੇ ਨਾਲ ਸਮਰਪਿਤ ਹੈ। ਇੱਕ ਧਿਰ ਉਹ ਆ ਜਿਹੜੀ ਹਥਿਆਰਬੰਦ ਤਾਂ ਨਹੀਂ ਪਰ ਖਾਲਿਸਤਾਨੀ ਆ। ਤੀਜੀ ਉਹ ਆ ਜਿਹੜੀ ਭਾਰਤੀ ਇਲੈਕਟ੍ਰੋਨਿਕਲ ਪੋਲਿਟਿਕਸ ਆ, ਜਿਹੜੀ ਬੂਟ ਤੰਤਰ ਆ, ਉਹਦੇ ਰਾਹੀਂ ਆਪਦੀ ਗੱਲ ਨੂੰ ਅੱਗੇ ਤੋਰਨਾ ਚਾਹੁੰਦੇ ਆ ਸਿਮਰਜੀਤ ਸਿੰਘ ਮਾਨ ਹੋਣੀ। ਤੋ ਉਸ ਮੌਕੇ ਇਹ ਸੀਗਾ ਵੀ ਅਕਾਲੀਆਂ ਦਾ, ਬਾਦਲ ਦਲ ਵਾਲਿਆਂ ਦਾ ਬਿਲਕੁਲ ਦੁਰਗਤੀ ਹੋਈ। ਅੱਜ ਵੀ ਉਹੀ ਹਾਲ ਆ ਉਹਨਾਂ ਦਾ, ਅੱਜ ਵੀ ਉਹ ਪੈਰ ਜ਼ਮੀਨ ਤੇ ਟਿਕਾਉਣ ਲਈ ਜ਼ਮੀਨ ਲੱਭਦੇ ਫਿਰਦੇ ਆ। ਦੂਜੇ ਪਾਸੇ ਕਾਂਗਰਸ, ਉਹਦਾ ਬੁਰਾ ਹਾਲ ਸੀ। ਤੀਜਾ ਆਮ ਆਦਮੀ ਪਾਰਟੀ ਜਿਹੜੀ ਸੀ ਉਹ ਬੰਨ ਸਾਰੀ ਆਪਦਾ ਰਸੂਖ ਗਵਾ ਰਹੀ ਸੀ। ਸੰਗਰੂਰ ਲੋਕ ਸਭਾ ਸੀਟ ਮੌਕੇ ਉੱਥੇ ਸਾਰਿਆਂ ਨੂੰ ਇਹ ਸੀਗਾ ਵੀ ਸਰਦਾਰ ਮਾਨ ਜਿੱਤ ਜਾਣ, ਤੇ ਉਸ ਜਿੱਤ ਨੂੰ ਕਮਜ਼ੋਰ ਕਰਨ ਲਈ ਜਾਂ ਹਰਾਉਣ ਦੇ ਲਈ ਸਾਡੇ ਜਿੰਦਾ ਸ਼ਹੀਦ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਉਹ ਫਿਰ ਬਾਦਲ ਦਲ ਵਾਲਿਆਂ ਲਈ ਸੰਕਟ ਮੋਚਨ ਬਣ ਕੇ ਆਏ, ਸੰਕਟ ਮੋਚਕ ਬਣ ਕੇ ਆਏ ਤੇ ਉਹਨਾਂ ਨੇ ਭੈਣ ਕਮਲਦੀਪ ਕੌਰ ਨੂੰ ਉੱਥੇ ਵੀ ਜਿੰਨੀਆਂ ਕੁ ਵੋਟਾਂ ਤੂੰ ਖਰਾਬ ਕਰ ਸਕਦੀਆਂ ਤੂੰ ਚੱਲ ਉੱਥੇ। ਹੁਣ ਇਹ ਗੱਲਾਂ ਸੁਣਨ ਨੂੰ ਕੌੜੀਆਂ ਲੱਗਦੀਆਂ, ਪਰ ਸੱਚਾਈ ਤਾਂ ਹੈਗੀ ਆ ਕਿ ਪਹਿਲੇ ਦਿਨ ਤੋਂ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ, ਉਹਨਾਂ ਦੀ ਕੁਰਬਾਨੀ ਨੂੰ ਸਲਾਮ ਆ, ਉਹ ਨਹੀਂ ਅਸੀਂ ਭੱਜਦੇ, ਸਤਿਕਾਰ ਕਰਦੇ ਆ, ਔਰ ਇਹ ਵੀ ਨਹੀਂ ਚਾਹੁੰਦੇ ਵੀ ਉਹਨੂੰ ਫਾਂਸੀ ਹੋ ਜੇ, ਇਹ ਵੀ ਨਹੀਂ ਚਾਹੁੰਦੇ ਵੀ ਉਹ ਭੁੱਖ ਹੜਤਾਲ ਦੇ ਨਾਲ ਮਰ ਮੁਰ ਜਾਣ। ਅਸੀਂ ਚਾਹੁੰਦੇ ਆ ਵੀ ਜਿਵੇਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਲਾਲ ਸਿੰਘ, ਭਾਈ ਹਰਨੇਕ ਸਿੰਘ ਭੱਪ, ਭਾਈ ਮਨਜਿੰਦਰ ਸਿੰਘ ਈਸੀ, ਹੋਰ ਬੜੇ ਆ ਜਿਹੜੇ ਜਿਹੜਾ ਕੱਟ ਕੇ ਆਪਦਾ ਆਰਾਮ ਨਾਲ ਘਰ ਆਏ ਨੇ, ਉਵੇਂ ਉਹ ਵੀ ਘਰ ਬੈਠਣ, ਵਿਆਹ ਕਰਾਉਣ, ਪਰਿਵਾਰ ਵਧੇ, ਸਾਰੇ ਗੱਲ ਦੀ ਸਾਨੂੰ ਖੁਸ਼ੀ ਹੋਊ। ਪਰ ਇਹ ਜਿਹੜਾ ਚੱਕਰ ਆ ਬਈ ਚੁੱਪ ਕਰਕੇ ਹਰ ਮੌਕੇ ਬਾਦਲ ਦਲ ਦੀ ਬੋਲੀ ਬੋਲਣੀ, ਚਲੋ ਠੀਕ ਆ, ਆਪਾਂ ਮੰਨ ਲੈਂਦੇ ਆ ਵੀ ਉਹ ਕਾਂਗਰਸ ਦੀ ਬੋਲੀ ਤਾਂ ਨਹੀਂ ਬੋਲਦੇ, ਭਾਜਪਾ ਦੀ ਬੋਲੀ ਤਾਂ ਨਹੀਂ ਬੋਲਦੇ, ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਪੰਥਕ ਜਥੇਬੰਦੀਆਂ, ਇਹਨਾਂ ਦੇ ਬਾਰੇ ਉਹ ਹਮੇਸ਼ਾ ਜਿਸ ਤਰੀਕੇ ਦੀ ਨਾਵਾਚਕ ਗੱਲ ਕਰਦੇ ਰਹੇ ਨੇ, ਉਹੋ ਜੀ ਕਦੇ ਬਾਦਲ ਦਲ ਵੱਲੇ ਅੱਜ ਤੱਕ ਨਹੀਂ ਸੀ ਕੀਤੀ। ਅੱਜ ਤੱਕ ਅੱਖਰ ਤਾਂ ਵਰਤਿਆ ਵੀ ਹੁਣ 15 ਕੁ ਦਿਨ ਤੋਂ ਜ਼ਰੂਰ ਲੱਗੇ ਹੋਏ ਨੇ। ਸ਼ੁਕਰ ਆ ਜੇ ਹੁਣ ਵੀ ਅਕਲ ਆ ਜੇ। ਔਰ ਜੇਕਰ ਬਾਦਲ ਦਲ ਵਾਲੇ ਚਾਹੁੰਦੇ ਤਾਂ ਬਾਕੀਆਂ ਦੀ ਤਾਂ ਚਲੋ ਇਹਨਾਂ ਨਾਲ ਸੁਰ ਨਹੀਂ ਰਲਦੀ, ਬਾਕੀਆਂ ਨੂੰ ਤਾਂ ਕਦੇ ਹਵਾਰੇ ਬਾਰੇ, ਭਾਈ ਸਾਹਿਬ ਬਾਰੇ ਕਹਿ ਦਿੰਦਾ ਵੀ ਉਹ ਤਾਂ ਜੀ ਕਾਤਲ ਆ,
ਸੁਖਬੀਰ ਭਗਾਈ ਮਾਰਦਾ ਹੁੰਦਾ, ਕਦੇ ਕੋਈ ਹੋਰ ਇਹਨਾਂ ਚੋਂ ਕਰਦੇ ਆ। ਬਾਕੀਆਂ ਦੀ ਤਾਂ ਮੁਲਾਕਾਤ ਵੀ ਨਹੀਂ ਕਦੇ ਕੀਤੀ। ਭਾਈ ਰਾਜੋਆਣੇ ਦੇ ਲਈ ਤਾਂ ਕਦੇ ਜਥੇਦਾਰ ਤੁਰੇ ਫਿਰਦੇ ਹੁੰਦੇ ਆ, ਕਦੇ ਕੋਈ ਹੋਰ ਤੁਰਿਆ ਫਿਰਦਾ ਹੁੰਦਾ। ਤੇ ਬਾਕੀਆਂ ਨਾਲ ਤਾਂ ਚਲੋ ਤੁਹਾਡਾ ਵੈਰ ਵਿਰੋਧ ਹੋਊਗਾ ਕੋਈ, ਬਾਕੀਆਂ ਨੂੰ ਤਾਂ ਤੁਸੀਂ ਨਹੀਂ ਕੋਈ ਲਾਹਾ ਦੇਣਾ ਸੀ ਤੇ ਘੱਟੋ ਘੱਟ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਰਿਹਾਈ ਕਰਾ ਦਿੰਦੇ। ਜੇ ਅਕਲ ਹੁੰਦੀ, ਜੇ ਪੰਥ ਦਾ ਮਾੜਾ ਮੋਟਾ ਜਜ਼ਬਾ ਹੁੰਦਾ ਤਾਂ ਬੀਬਾ ਹਰਸਿਮਰਤ ਕੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਇਹਨਾਂ ਦਾ ਜਿਹੜਾ ਸਲਾਹਕਾਰ ਆਲਾ ਦੁਆਲਾ 35-40 ਜਣਿਆਂ ਦੀ ਫੌਜ ਆ ਇੱਕ, ਉਹ ਬਿਠਾ ਕੇ ਵੱਡੇ ਬਾਦਲ ਨੂੰ ਕਹਿੰਦੇ ਵੀ ਆਪਾਂ ਬੀਜੇਪੀ ਨੂੰ ਇੱਕੋ ਗੱਲ ਕਹੀਏ ਵੀ ਸਾਨੂੰ ਕੋਈ ਵਜ਼ਾਰਤ ਵਜੂਰਤ ਨਹੀਂ ਚਾਹੀਦੀ, ਸਾਨੂੰ ਕੋਈ ਹੋਰ ਚੀਜ਼ ਨਹੀਂ ਚਾਹੀਦੀ, ਆਪਣੀ ਸਰਕਾਰ ਆ, ਅਕਾਲੀ ਭਾਜਪਾ ਗੱਠਜੋੜ ਹੈ, ਤੇ ਤੁਸੀਂ ਇੱਕੋ ਕਿਰਪਾ ਕਰ ਦਿਓ ਕਿ ਸਾਡਾ ਪੰਥ ਵਿੱਚ ਪੱਖ ਬਣ ਜੂ, ਤੁਸੀਂ ਰਾਜੋਆਣੇ ਨੂੰ ਫਾਂਸੀ ਜਿਹੜੀ ਉਹਦੀ ਅਪੀਲ ਵਾਲਾ ਸਾਰਾ ਮਸਲਾ ਉਹ ਨਿਬੇੜੋ। ਜੇ ਇੰਨੀ ਗੱਲ ਹੀ ਕਰ ਦਿੰਦੇ ਤਾਂ ਕਹਾਣੀ ਕੋਈ ਹੋਰ ਹੋਣੀ ਸੀ। ਪਰ ਇਹ ਤਾਂ ਮਿਥਿਆ ਹੋਇਆ ਨਾ 1995 ਤੋਂ ਵੀ ਪੰਥ ਦਾ ਭਲਾ ਨਹੀਂ ਹੋਣ ਦੇਣਾ, ਪੰਥ ਦੇ ਖਿਲਾਫ ਭੁਗਤਣਾ। ਸੋ ਇਹਨਾਂ ਨੇ ਕਦੇ ਵੀ ਜਿਹੜਾ ਜਾਂ ਨਜ਼ਰਬੰਦ ਸਿੱਖਾਂ ਬਾਰੇ ਹਾਂ ਬਿਆਨਬਾਜ਼ੀ ਬੜੀ ਕਮਾਲ ਦੀ ਕੀਤੀ। ਉਲਟਾ ਜਿਹੜੇ ਸਿੱਖ ਨੇ ਜਦੋਂ ਵੀ ਕਦੇ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਗੱਲ ਕੀਤੀ, ਉਹਨੂੰ ਜਿਸ ਤਰੀਕੇ ਨਾਲ ਗਾਲ ਭਰਾਈ ਹੈ ਨਾ ਸੋਸ਼ਲ ਮੀਡੀਆ ਤੇ, ਉਹ ਚੇਤੇ ਕਰੋ ਉਹ ਵਕਤ। ਤੇ ਅੱਜ ਭਾਲਦੇ ਆ ਬਾਦਲ ਦਲ ਵਾਲੇ ਇੱਥੇ ਵੀ ਸਾਨੂੰ ਆਹ ਮਿਲੇ ਉਹ ਮਿਲੇ, ਇੱਥੇ ਪੁੱਛਦਾ ਕੋਈ? ਪੰਥ ਦੀਆਂ ਬੇੜੀਆਂ 'ਚ ਬੱਟੇ ਪਾਉਣ ਵਾਲੇ ਇਹ ਲੋਕ। ਜਦੋਂ ਭਾਈ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਸੀਗਾ, ਉਦੋਂ ਨਿੱਕੇ ਨਿੱਕੇ ਨਿਆਣਿਆਂ ਨੂੰ ਨਾਲ ਲੈ ਗਏ ਕਿਤੇ ਹੁਸ਼ਿਆਰਪੁਰ ਏਰੀਏ ਦੇ ਸਿੱਖ ਵੀ ਉੱਥੇ ਚਲੋ ਧਰਨਾ ਮੁਜ਼ਾਹਰਾ ਨਾਲ ਆ, ਉੱਥੋਂ ਮੁੜੀ ਆਵਾਂਗੇ। ਉੱਥੇ ਫੜ ਕੇ ਉਹਨਾਂ ਨੇ ਬੱਸਾਂ 'ਚ ਚੜਾ ਲਏ। ਬਾਦਲ ਦਲ ਦੇ ਬਾਦਲ ਸਾਹਿਬ ਦਾ ਰਾਜ ਭਾਗ ਸੀਗਾ ਪੁਲਿਸੀਆਂ ਨੇ, ਤੇ ਉਹ ਪੁਲਿਸੀਏ ਵੀ ਕਹਿਣ ਵੀ ਯਾਰ ਅਸੀਂ ਤੁਹਾਡੇ ਤੇ ਕੀ ਤਰਸ ਕਰੀਏ, ਤੁਸੀਂ ਕਾਹਨੂੰ ਆ ਐਡੇ ਨਿੱਕੇ ਨਿੱਕੇ ਨਿਆਣੇ। ਤੇ ਉਹ ਪੁਲਿਸੀਏ ਵੀ ਤਰਸ ਕਰਦੇ ਮਰ ਗਏ ਜਿਨ੍ਹਾਂ ਦੇ ਉੱਤੇ ਜ਼ੁਲਮ ਕਰਾਉਣ ਲਈ ਉਦੋਂ ਬਾਦਲ ਸਰਕਾਰ ਦਾ ਡੰਡਾ ਚਾੜਿਆ ਹੁੰਦਾ ਸੀ। ਉਦੋਂ ਉਮਰਾ ਨੰਗਲ, ਸੈਣੀ ਵਰਗੇ ਤੇ ਹੋਰ ਲੱਲੜ ਪੜਨ ਨੂੰ ਨਾਲ ਲੈ ਕੇ ਇੱਕੋ ਗੱਲ ਹੁੰਦੀ ਸੀ ਵੀ ਜਿਹੜਾ ਪੰਥ ਦੀ ਗੱਲ ਕਰਦਾ ਛੱਤਰ ਫੇਰੋ। ਉਹੀ ਰੁੱਖ ਉੱਥੇ ਰੱਖਿਆ ਬਰਗਾੜੀ ਕੋਟਕਪੂਰੇ ਤੋਂ। ਇਹ ਜਿਹੜਾ ਸਾਰਾ ਕੁਝ ਚੱਲਿਆ, ਹੁਣ ਉਹ ਸਾਰਾ ਕੁਝ ਇੱਕ ਪਾਸੇ ਨਾ ਚੇਤੇ ਕਰੋ ਤੇ ਉਹਦੇ ਵੱਲ ਖੜਾ ਕੌਣ ਸੀ? ਇੱਕ ਪਾਸੇ ਉਹ ਸਿੱਖ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਮੌਕੇ ਮੈਦਾਨ 'ਚ ਆਏ, ਉਹਨਾਂ ਦੇ ਬਾਦਲ ਦਲ ਉਦੋਂ ਛਿੱਤਰ ਫੇਰ ਰਿਹਾ ਸੀ ਤੇ ਬਾਦਲ ਦਲ ਦੀ ਹਮਾਇਤ ਵਿੱਚ ਭਾਈ ਰਾਜੋਆਣਾ ਜੀ ਡਟੇ ਹੁੰਦੇ ਸੀ। ਮਤਲਬ ਸਾਡੇ ਸਾਰਿਆਂ ਦੇ ਛਿੱਤਰ ਫਰਵਾਉਣ ਦੇ ਵਿੱਚ ਭਾਈ ਰਾਜੋਆਣਾ ਜੀ ਨੇ ਵੀ ਪੂਰੀ ਕਿਰਪਾ ਕੀਤੀ ਹੋਈ ਆ, ਪੂਰੀ ਮਿਹਨਤ ਕੀਤੀ ਹੋਈ ਆ। ਗੱਲ ਕੌੜੀ ਲੱਗਦੀ ਹੈ ਕਈਆਂ ਨੂੰ, ਪਰ ਸੱਚਾਈ ਤਾਂ ਇਹੀ ਆ ਵੀ ਉਦੋਂ ਭਾਈ ਰਾਜੋਆਣਾ ਸਾਹਿਬ ਵੀ ਉੱਧਰ ਹੀ ਖੜੇ ਸੀ। ਤੇ ਇੱਕ ਚੈਨਲ ਦੇ ਉੱਤੇ ਪਿੱਛੇ ਜੇ ਵਿਰਸਾ ਸਿੰਘ ਬਲਟੋਹਾ ਬੜਾ ਕਲਪਿਆ ਫਿਰਦਾ ਸੀ, ਕਹਿੰਦਾ ਚਲੋ ਸਾਡੇ ਤੋਂ ਤਾਂ ਭਾਈ ਗੁਰਦੇਵ ਸਿੰਘ ਕੌਂਕੇ ਵਾਲਾ ਮਾਮਲਾ ਹੱਲ ਨਹੀਂ ਹੋਇਆ, ਬਾਦਲ ਦਲ ਤੋਂ ਤਾਂ ਜਿਹੜਾ ਤੇ ਨਜ਼ਰਬੰਦ ਛਡਾ ਨਹੀਂ ਹੋਏ, ਤੇ ਬਾਦਲ ਦਲ ਤੋਂ ਤਾਂ ਇਹ ਜਿਹੜਾ ਕਿਹਾ ਸੀ ਵੀ ਬੁੱਚੜ ਪੁਲਿਸੀਆਂ ਤੇ ਕਾਰਵਾਈ ਹੋਗੀ, ਨਹੀਂ ਕਾਰ ਹੋਈ। ਕਹਿੰਦਾ ਫਿਰ ਸਾਤੋਂ ਜਿਹੜੇ ਸਾਨੂੰ ਲਾ ਕੇ ਜਿਨ੍ਹਾਂ ਨੂੰ ਬਣਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਦਿੱਤੀ ਸੀ, ਉਹ ਤੋਂ ਕਰਾ ਲੈਂਦੇ ਕੰਮ। ਇਹੋ ਜਿਹੀਆਂ ਜਬੜੀਆਂ ਮਾਰ ਰਿਹਾ ਸੀ। ਤੋ ਗੱਲ ਇਹ ਹੈ, ਪਹਿਲੀ ਗੱਲ ਤਾਂ ਇਹ ਆ ਵੀ ਕਾਂਗਰਸ ਨੇ ਤਾਂ ਸਾਰਾ ਕਰਤੂਤ ਕੀਤੀ ਸੀ। ਜੇ ਉਹਦੇ ਤੋਂ ਕੁਝ ਕਰਨ ਕਰਾਉਣ ਦੀ ਆਸ ਹੁੰਦੀ ਤਾਂ ਫਿਰ ਬੀਬੀ ਭੱਠਲ ਤੋਂ ਬਾਅਦ ਕਾਂਗਰਸ ਨੂੰ ਸੱਤਾ 'ਚ ਲਿਆਉਂਦੇ ਲੋਕ। ਉਹਨਾਂ ਤੋਂ ਤਾਂ ਆਸ ਹੈ ਨਹੀਂ ਸੀ, ਇਸ ਕਰਕੇ ਤਾਂ ਬਾਦਲ ਸਾਹਿਬ ਨੂੰ ਸੱਤਾ 'ਚ ਲਿਆਂਦਾ ਸੀ, ਮੁੱਖ ਮੰਤਰੀ ਬਣਾਇਆ ਸੀ, ਤੇ ਵਾਅਦੇ ਵੀ ਉਹਨਾਂ ਨੇ ਕੀਤੇ ਸੀ ਬਾਦਲ ਸਾਹਿਬ ਨੇ, ਬਾਦਲ ਦਲ ਨੇ। ਤੇ ਹੁਣ ਜਦੋਂ ਵਿਰਸਾ ਸਿੰਘ ਬਲਟੋਹਾ ਉਦੋਂ ਇਹ ਗੱਲ ਕਹਿੰਦਾ ਸੀ ਬਈ ਇਹ ਜੇ ਸਾਤੋਂ ਨਹੀਂ ਕੰਮ ਹੋਏ ਤਾਂ ਫਿਰ ਕਾਂਗਰਸ ਵਾਲਿਆਂ ਤੋਂ ਕਰਾ ਲੈਂਦੇ, ਹੁਣ ਆਮ ਆਦਮੀ ਪਾਰਟੀ ਤੋਂ ਕਰਾ ਲਓ, ਇਹ ਜਿਹੀਆਂ ਗੱਲਾਂ ਕਰਦਾ ਹੈ। ਤੇ ਭਾਈ ਅੱਜ ਜਦੋਂ ਤੁਹਾਡਾ ਚਹੇਤਾ ਦੂਜੇ ਦਿਨ ਜਾ ਕੇ ਉਹਨੂੰ ਉੱਥੇ ਮਿਲ ਤੁਰ ਜਾਂਦੇ ਹੁੰਦੇ ਹੋ ਭਾਈ ਰਾਜੋਆਣਾ, ਜਦੋਂ ਉਹ ਲਲਕਾਰਦਾ, ਉਹ ਵੰਗਾਰਦਾ ਵੀ ਤੁਸੀਂ ਸਾਰਾ ਕੁਝ ਕਾਂਗਰਸ ਨਾਲ ਮੇਲ ਮਿਲਾਪ ਤੁਸੀਂ ਰੱਖੋ, ਸਾਰੇ ਪੁੱਠੇ ਚੱਜ ਤੁਸੀਂ ਕਰੋ, ਹੁਣ ਮੈਨੂੰ ਤਾਂ ਫਸਾਇਆ ਤੁਸੀਂ ਕਸੂਤਾ ਉਹ ਸਾਰਾ ਜਿਹੜਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਇਹ ਵੀ ਲੱਗਦਾ ਬਈ ਇਹਨਾਂ ਨੇ ਹੁਣ ਲਿਸਟ ਕੱਢ ਕੇ ਬਹਿ ਜਾਣੀ ਆ ਵੀ ਅੱਜ ਰਾਜੋਆਣਾ, ਕਿਉਂਕਿ ਉਹ ਸਖਤੀ ਨਾਲ ਸਾਰੀਆਂ ਗੱਲਾਂ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਮੇਰਾ ਹੁਣ ਤੱਕ ਯੂਜ਼ ਕੀਤਾ, ਯੂਜ਼ ਕਾਹਨੂੰ ਮਿਸਯੂਜ਼ ਕੀਤਾ, ਦੁਰਉਪਯੋਗ ਕੀਤਾ, ਵੀ ਹੁਣ ਤੱਕ ਤੁਸੀਂ ਮੇਰਾ ਲਾਹਾ ਲਿਆ ਤੇ ਹੁਣ ਆਓ ਮੈਦਾਨ 'ਚ ਸਾਹਮਣੇ ਤੁਸੀਂ ਆ ਕੀਤਾ ਉਹ ਕੀਤਾ। ਸਾਰੀਆਂ ਚਿੱਠੀਆਂ ਜਿਹੜੀਆਂ ਲਿਖ ਅੱਗੇ ਵੀ ਉਹਦੀਆਂ ਚਿੱਠੀਆਂ ਨੇ ਬੜੇ ਪੁਆੜੇ ਪਾਏ ਸੀ।
ਹੁਣ फिर चिट्ठी पत्र शुरू हो गया। ते ਅੱਜ ਤਾਂ ਇਹਨਾਂ ਨੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਸੱਦ ਕੇ ਉੱਥੇ ਕਹਿਤਾ ਕਿ ਅਸੀਂ ਆਹ ਕਰ ਦਿਆਂਗੇ, ਵਾਹ ਕਰ ਦਿਆਂਗੇ। ਉਹ ਚ ਅਜੀਤ ਅਖਬਾਰ ਵਾਲੇ ਬਰਜਿੰਦਰ ਹਮਦਰਦ ਤੇ ਹੋਰਾਂ ਪੰਜਾਂ ਛਿਆਂ ਨੂੰ ਨਾਲ ਲੈ ਕੇ ਕਮੇਟੀ ਬਣਾਤੀ ਆ ਵੀ ਉਹਦੀ ਮੇਲ ਮਿਲਾਪ ਕਰੇ, ਜੋ ਖੜਾ ਛੜਾਵੇ ਉਹ। ਪਰ ਗੱਲ ਇਹ ਹੈ ਵੀ ਉਹ ਵੀ ਦਿਨ ਸਾਰਿਆਂ ਨੂੰ ਚੇਤੇ ਹੋਣਾ ਚਾਹੀਦਾ ਜਦੋਂ ਸਮੁੱਚਾ ਸਿੱਖ ਜਗਤ ਇਸ ਗੱਲ ਦੇ ਲਈ ਭਾਈ ਰਾਜੋਆਣੇ ਦੇ ਹੱਕ ਵਿੱਚ ਸੀ। ਪਰ ਅੱਜ ਕੀ ਉਹੋ ਜਿਹਾ ਮਾਹੌਲ ਬਣ ਸਕਦਾ? ਅੱਜ ਸਾਰਿਆਂ ਨੂੰ ਚੇਤਾ ਆ ਕਿ ਭਾਈ ਰਾਜੋਆਣੇ ਨੇ ਕਸਰ ਕੋਈ ਨਹੀਂ ਛੱਡੀ। ਤੇ ਜੇ ਇਹ ਮਸਲਾ ਸਿੱਖ ਜਜ਼ਬਾਤ ਅਤੇ ਇੰਡੀਅਨ ਸਟੇਟ ਸਿਸਟਮ ਦੇ ਵਿਚਾਲੇ ਬਦਲ ਜਾਵੇ ਫੇਰ ਤਾਂ ਹੋ ਸਕਦਾ, ਕਿਉਂਕਿ ਨਾਲ ਫਿਰ ਐਡਵੋਕੇਟ ਪੰਨੂ ਦੇ ਕਤਲ ਦੀ ਅਸਫਲ ਕੋਸ਼ਿਸ਼, ਭਾਈ ਨਿੱਜਰ ਵਾਲਾ ਮਾਮਲਾ ਤੇ ਹੋਰ ਸਾਰੇ, ਫੇਰ ਤਾਂ ਹੋ ਸਕਦਾ ਸਮੁੱਚਾ ਸਿੱਖ ਜਗਤ ਇਸ ਮਸਲੇ ਉੱਤੇ ਇਸ ਮੋਰਚੇ ਦਾ ਹਿੱਸਾ ਬਣ ਜਾਵੇ। ਪਰ ਕੱਲੇ ਭਾਈ ਰਾਜੋਆਣੇ ਦੇ ਮਸਲੇ ਨੂੰ ਚੱਕਣ ਦੇ ਅਰਥ ਤਾਂ ਸਾਫ਼ ਬਣਦੇ ਆ ਕਿ ਜਿਹੜਾ ਪੰਜਾਬ ਤੋਂ ਬਾਹਰ ਵਿਦੇਸ਼ਾਂ 'ਚ ਸਿੱਖਾਂ ਦੇ ਕਤਲ ਹੋ ਰਹੇ ਨੇ ਉਹਦੇ ਤੋਂ ਧਿਆਨ ਭਟਕਾਉਣ ਲਈ ਇਹ ਮੋਰਚਾ, ਇਹ ਮੁੱਦਾ ਜਿਹੜਾ ਹੈਗਾ ਉਛਾਲਿਆ ਜਾ ਰਿਹਾ। ਤੇ ਇਹ ਗੱਲ ਸਟੇਟ ਨੂੰ ਬੜੀ ਚਾਹੀਦੀ ਆ, ਪਰ ਉਹ ਇਹ ਵੀ ਨਹੀਂ ਚਾਹਣਗੇ ਬਈ ਕਿਤੇ ਸਿੱਖਾਂ ਅਤੇ ਇੰਡੀਆ ਦੇ ਸਬੰਧਾਂ ਦੇ ਵਿਚਾਲੇ ਇਹ ਮੋਰਚਾ ਇੰਨਾ ਜ਼ਿਆਦਾ ਅੱਗੇ ਵੱਧ ਜੇ। ਤੋ ਉਹ ਕੀ ਅਗਲੇ ਦਿਨਾਂ 'ਚ ਬਣਦਾ ਇਹ ਤਾਂ ਗੱਲ ਵੱਧਦੀ ਆ, ਪਰ ਆਪਾਂ ਨੂੰ ਪੰਥ ਨੂੰ, ਸਿੱਖ ਸੰਗਤ ਨੂੰ ਇਹ ਗੱਲ ਜ਼ਰੂਰ ਚੇਤੇ ਰੱਖਣੀ ਚਾਹੀਦੀ ਆ ਵੀ ਜੇ ਤਾਂ ਕੱਲੀ ਗੱਲ ਰੱਖਣੀ ਆ ਰਾਜੋਆਣੇ ਤੱਕ ਫੇਰ ਗੱਲ ਹੋਰ ਆ, ਵਿਰੋਧ ਤਾਂ ਉਹਦਾ ਫੇਰ ਵੀ ਨਹੀਂ ਹੋਣਾ, ਕਰਨੀ ਹੋਣਾ ਸੰਗਤ ਤੋਂ। ਪਰ ਜੇ ਤੁਸੀਂ ਅਸਲ ਵਿੱਚ ਲੜਾਈ ਲੜਨੀ ਆ ਫਿਰ ਸਾਰੇ ਜਿਹੜੇ ਇਹ ਦਿੱਲੀ ਨੂੰ ਪੁੱਛਿਆ ਜਾਵੇ, ਖਾਸ ਤੌਰ ਦੇ ਉੱਤੇ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਜਥਿਆ ਕਮੇਟੀ ਜੀ ਬਣਾਈ ਜਾ ਰਹੀ ਆ ਨਾ ਵੀ ਰਾਜੋਆਣੇ ਦਾ ਮਸਲਾ ਹੱਲ ਕਰੋ, ਤੇ ਸਿੱਖ ਵਿਦਵਾਨਾਂ ਦੀ, ਸਿੱਖ ਸੰਗਤ ਦਾ 501 ਸਿੰਘਾਂ ਦਾ, 1000 ਸਿੰਘਾਂ ਦਾ ਇੱਕ ਵਫਦ ਜਾ ਕੇ ਦਿੱਲੀ ਦੇ ਵਿੱਚ ਪਾਰਲੀਮੈਂਟ ਮਾਫ ਕਰਨਾ ਅਮਰੀਕਨ ਜਿਹੜਾ ਉੱਥੋਂ ਦਾ ਦੂਤ ਆ ਉਹਨੂੰ ਮਿਲਣ, ਧੰਨਵਾਦ ਕਰਨ ਅਕਾਲ ਤਖਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਚਿੱਠੀਆਂ ਜਾਣ ਕੇ ਸ਼ੁਕਰ ਆ ਜੀ ਸਾਡੇ ਲਈ ਕੋਈ ਤਾਂ ਹਾਂ ਦਾ ਨਾਰਾ ਮਾਰਿਆ ਤੁਸੀਂ। ਠੀਕ ਆ, ਕੈਨੇਡਾ ਨੇ ਤੇ ਅਮਰੀਕਾ ਨੇ ਉਹ ਗੱਲ ਕੀਤੀ, ਚਾਹੇ ਆਪਦੇ ਮੁਲਕ ਦੇ ਸਿਟੀਜ਼ਨ ਤੇ ਆਪਦੀ ਸੋਵਰਨਟੀ ਨੂੰ ਮੁੱਖ ਰੱਖ ਕੇ ਹੈ, ਪਰ ਸਾਡੀ ਕੌਮ ਦਾ ਤਾਂ ਸੀਗੇ ਨਾ ਬੰਦੇ ਉਹ ਜਿਨ੍ਹਾਂ ਨੂੰ ਕਤਲ ਕਰਦੇ ਫਿਰਦੇ ਆ ਇੰਡੀਅਨ ਸਿਸਟਮ ਵਾਲੇ। ਇੱਥੇ ਹਜ਼ਾਰਾਂ ਮਾਰੇ ਗਏ, ਕਿਸੇ ਨੇ ਪੁੱਛਿਆ ਨਹੀਂ, ਲਾਵਾਰਸ ਲਾਸ਼ਾਂ ਕਹਿ ਕੇ ਸਾੜੀ ਗਏ ਸਾਡੇ ਭਰਾਵਾਂ ਨੂੰ। ਤੇ ਹੁਣ ਸਾਡਾ ਹੱਕ ਬਣਦਾ ਕਿ ਅਸੀਂ, ਪਰ ਇਹਨਾਂ ਨੂੰ ਇਹ ਚੀਜ਼ਾਂ ਇਸ ਪਾਸੇ ਨੂੰ ਤੁਰਨਾ ਚਾਹੀਦਾ, ਇਸ ਸਾਰੇ ਸਿਸਟਮ ਨੂੰ। ਜੇ ਕਿਤੇ ਇਸ ਪਾਸੇ ਨੂੰ ਗੱਜ ਜਾਂਦੀ ਦਿਖੇ ਤਾਂ ਜ਼ਰੂਰ ਗੱਜ ਵੱਜ ਕੇ ਸਾਥ ਜਿਹੜਾ ਹੈਗਾ ਦੇਣਾ ਚਾਹੀਦਾ। ਪਰ ਇੰਡੀਅਨ ਸਟੇਟ ਸਿਸਟਮ ਨੂੰ ਵਿਪਤਾ ਬੜੀ ਪਈ ਹੋਈ ਹੈ ਇਸ ਮੌਕੇ। ਇਸ ਲਈ ਉਹਨਾਂ ਨੇ ਪਿਛਲੇ 3-4 ਦਿਨ ਤੋਂ ਇੱਕ ਨਵਾਂ ਪ੍ਰੋਜੈਕਟ ਤੋਰਿਆ, ਨਵਾਂ ਤਾਂ ਕਾਹਨੂੰ ਹੈ, ਪੁਰਾਣਾ ਹੀ ਆ, ਵੀ ਬੇਅਦਬੀਆਂ ਹੀ ਇੰਨੀਆਂ ਕਰਾ ਦੋ ਬਈ ਸਿੱਖਾਂ ਦਾ ਧਿਆਨ ਇੱਥੇ ਕੀ ਉੜ ਜੇ, ਇਹਨਾਂ ਨੂੰ ਚੇਤਾ ਹੀ ਨਾ ਆਵੇ ਬਈ ਬਾਹਰਲੇ ਮੁਲਕਾਂ 'ਚ ਕੀ ਹੋ ਰਿਹਾ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਇੱਥੇ ਦੇਖ ਸਕਦੇ ਹੋ ਤੁਸੀਂ, ਕਦੇ ਕੋਈ ਨੰਗਾ ਹੋ ਕੇ ਗੁਰਦੁਆਰੇ ਵੜ ਜਾਂਦਾ, ਗ੍ਰੰਥੀ ਨੂੰ ਮਾਰਦਾ ਕੁੱਟਦਾ, ਕਦੇ ਕੋਈ ਕਿਸੇ ਹੋਰ ਥਾਂ ਤੇ ਬੇਅਦਬੀ ਕਰਨ ਜਾਂਦਾ। ਕੱਲ ਤੋਂ ਫਤਿਹਗੜ੍ਹ ਸਾਹਿਬ ਮੋਹਾਲੀ ਇਲਾਕੇ ਦੀਆਂ ਕੁਝ ਖਬਰਾਂ ਆਈਆਂ ਨੇ, ਹੋਰ ਥਾਵਾਂ ਦੇ ਉੱਤੇ ਵੀ ਸੰਗਤਾਂ ਨੂੰ ਸੁਚੇਤ ਹੋਣਾ ਚਾਹੀਦਾ ਕਿਤੇ ਉਹੋ ਜਿਹੀ ਕਰਤੂਤ ਕੋਈ ਹੋਰ ਨਾ ਕਰ ਜੇ। ਪਰ ਇਹ ਸਾਫ਼ ਗੱਲ ਆ ਵੀ ਜਿਹੜੀਆਂ ਵਾਰਦਾਤਾਂ ਇਹ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਮੁੱਖ ਨਿਸ਼ਾਨਾ ਇਹੀ ਆ ਕਿ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਜਿਹੜੀ ਯੋਜਨਾਬੰਦੀ ਆ ਉਹ ਨਸ਼ਰ ਹੋਣ ਤੋਂ ਬਾਅਦ ਜੋ ਮਾਹੌਲ ਬਣ ਰਿਹਾ ਉਹਦੇ ਵੱਲੋਂ ਧਿਆਨ ਭਟਕਾਉਣਾ। ਸੋ ਅਸਲ ਮੁੱਦਾ ਇਸ ਮੌਕੇ ਇਹੀ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਵਾਰਦਾਤ ਕੀਤੀ ਕਰਾਈ ਜਾਵੇ, ਕੋਈ ਮਾਹੌਲ ਬਣਾਇਆ ਜਾਵੇ ਜਿਹਦੇ ਨਾਲ ਆਮ ਲੋਕਾਂ ਦੇ ਦਿਲ ਦਿਮਾਗ ਦੇ ਵਿੱਚੋਂ ਐਡਵੋਕੇਟ ਪੰਨੂ ਵਾਲਾ ਮਸਲਾ ਜਿਹੜਾ ਉਹ ਡਿਲੀਟ ਕੀਤਾ ਜਾਵੇ, ਉਹ ਖਤਮ ਕੀਤਾ ਜਾਵੇ। ਹੁਣ ਇਹ ਹੈ ਤਾਂ ਬੜਾ ਮੁਸ਼ਕਲ ਆ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਨਾਲ ਦੀ ਨਾਲ ਗੱਲ ਸਾਰੀ ਜਿਹੜੀ ਆ ਕੇ ਡਿੱਗ ਪੈਂਦੀ ਆ। ਪਰ ਇਸ ਮੌਕੇ ਡੀਪ ਸਟੇਟ ਜਿਹੜੀ ਭਾਰਤੀ ਏਜੰਸੀ ਨੈਟਵਰਕ ਆ ਜਿਹਦੇ ਚ ਡੋਭਾਲ ਵਰਗੇ, ਔਰ ਇਹ ਵੀ ਗੱਲ ਆਪਾਂ ਮੰਨ ਲਈਏ ਅੱਡ-ਅੱਡ ਮੁਲਕਾਂ ਦੇ ਵਿੱਚ ਕਈ ਬੜੇ ਬੀਬੇ ਦਾੜਿਆਂ ਵਾਲੇ, ਕੋਈ ਟੀਵੀ ਚੈਨਲਾਂ ਵਾਲੇ ਬਣ ਕੇ, ਕੋਈ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਮੈਂਬਰ ਬਣ ਕੇ, ਸਾਡੇ ਵਿੱਚੋਂ ਵੀ ਸਾਡੀਆਂ ਸ਼ਕਲਾਂ ਵਾਲੇ ਬੜੇ ਨੇ। ਇਹ ਅੱਜ ਦੇ ਸਮੇਂ ਦੀ ਟ੍ਰੈਜਡੀ ਆ, ਦੁਖਾਂਤ ਆ ਕਿ ਸਾਡੇ ਵਿੱਚ ਸਾਡੇ ਵਰਗੇ ਭਾਰਤੀ ਸਟੇਟ ਦੇ ਏਜੰਟ ਜਿਹੜੇ ਨੇ ਉਹ ਬੜੇ ਸਰਗਰਮ ਨੇ, ਪਰ ਉਸ ਦਾਤੇ ਦੀ ਦਰਗਾਹ ਵਿੱਚ ਲੇਖਾ ਸਭ ਦਾ ਹੀ ਹੋ ਜਾਂਦਾ। ਨੰਗਾ ਹੋਣ ਨੂੰ ਇੱਥੇ ਸਕਿੰਟ ਲੱਗਦਾ
बड़ियां बारे चर्चा इस मौके आ रही आ ते इस बार टाइम मैगजीन दे विच जिहड़ा एक लेख वो चर्चा चा जिहदे विच एडवोकेट गुरपतवंत सिंह पन्नू ने आपदा सारा पक्ष रखिया ते नाल दी नाल सिख संघर्ष दा जिहड़ा हथियारबंद संघर्ष ਚੱਲਿਆ ਉਹਨੂੰ भी जस्टिफाई कीता ते नाल ਇਹ भी दस्सिया कि इस मौके ਅਸੀਂ ਤਾਂ बिल्कुल पीसफुल जिहड़ी लड़ाई आ ਉਹ लड़ रहे हैं ते ਇਹ ਜਿਹੜਾ मैगजीन आ ते ਇਹਦਾ आर्टिकल आ ਇਹਦਾ बड़ा इस ਵੇਲੇ चर्चा है ਤੇ ਸਾਡੇ ਪਾਠਕਾਂ ਨੂੰ ਸਾਡੇ ਸਰੋਤਿਆਂ ਨੂੰ ਚਾਹੀਦਾ ਵੀ ਇਹ ਜਿਹੜਾ मैगजीन ਦਾ ਅੰਕ ਆ ਟਾਈਮ ਦਾ ਜਿਹਦੇ ਵਿੱਚ ਐਡਵੋਕੇਟ ਪੰਨੂ ਦੀ ਇੰਟਰਵਿਊ ਛਪੀ ਹੈ ਇਹਨੂੰ ਜ਼ਰੂਰ ਧਿਆਨ ਨਾਲ ਪੜ੍ਹਿਆ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਮਾਹੌਲ ਪਲ-ਪਲ ਬਦਲ ਰਿਹਾ ਇਹਦੇ ਚ ਬੜਾ ਕੁਝ ਲੁਕਿਆ ਛਿਪਿਆ ਹੋਇਆ ਇਹਦੇ ਵਿੱਚ ਕਈ ਥਾਵਾਂ ਦੇ ਉੱਤੇ ਸਾਡਾ ਨੁਕਸਾਨ ਹੋਊਗਾ ਕਈ ਥਾਂ ਦੇ ਉੱਤੇ ਅਸੀਂ ਨਫੇ 'ਚ ਜਾਵਾਂਗੇ ਨਾ ਤਾਂ ਨੈਗੇਟਿਵ ਖਬਰ ਸੁਣ ਕੇ ਇੱਕਦਮ ਢੇਰੀ ਢਾਉਣੀ ਚਾਹੀਦੀ ਆ ਕਿ ਜੀ ਆਹ ਕੀ ਹੋ ਗਿਆ ਤੇ ਨਾ ਹੀ ਬਹੁਤਾ ਜ਼ਿਆਦਾ ਉਛਲਣਾ ਚਾਹੀਦਾ ਸਾਵਾਂ ਪੱਧਰਾ ਰਹਿ ਕੇ ਜਿਵੇਂ ਉਹ ਇਹ ਮਹਾਭਾਰਤ ਵਾਲੇ ਕਹਿੰਦੇ ਹੁੰਦੇ ਨੇ ਵੀ ਤੈਨੂੰ ਕੀ ਦਿਖਦਾ ਤੇ ਅਰਜਨ ਕਹਿੰਦਾ ਮੈਨੂੰ ਤਾਂ ਜੀ ਚਿੜੀ ਦੀ ਅੱਖ ਦਿਖਦੀ ਸੋ ਆਪਦਾ ਨਿਸ਼ਾਨਾ ਖਾਲਿਸਤਾਨ ਤੇ ਰੱਖੀਏ ਕੋਈ ਵੀ ਇਹੋ ਜੀ ਹਰਕਤ ਜਿਹਦੇ ਨਾਲ ਸਾਡਾ ਕੌਮ ਦਾ ਪੱਖ ਜਿਹੜਾ ਕਮਜ਼ੋਰ ਹੁੰਦਾ ਹੋਵੇ ਉਹਦੇ ਤੋਂ ਬਚੀਏ ਤੇ ਜਿਹੜੀ ਗੱਲ ਦੇ ਨਾਲ ਸਾਡੀ ਲੜਾਈ ਮਜ਼ਬੂਤ ਹੁੰਦੀ ਆ ਜਿਹਦੇ ਵਿੱਚ ਦੁਨੀਆ ਭਰ ਦੇ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਜਾਂਦੀ ਆ ਕਿ ਖਾਲਿਸਤਾਨ ਜਿਹੜਾ ਹੈਗਾ ਉਹ ਜ਼ਰੂਰੀ ਆ ਤੇ ਖਾਲਿਸਤਾਨ ਦੀ ਹਮਾਇਤ ਕਰਨੀ ਚਾਹੀਦੀ ਆ ਉਹਨੂੰ ਆਪਾਂ ਲਾਜ਼ਮੀ ਕਰੀਏ ਸੋ ਸੱਚੇ ਪਾਤਸ਼ਾਹ ਦੀ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਆਪਾਂ ਸਾਰੇ ਕਰੀਏ ਤੇ ਉਹ ਦਿਨ ਆਵੇ ਜਦੋਂ ਖਾਲਿਸਤਾਨ ਦਾ ਝੰਡਾ UNO ਦੇ ਵਿੱਚ ਇੰਡੀਅਨ ਤਿਰੰਗੇ ਦੇ ਬਰਾਬਰ ਝੂਲੇ ਇੱਥੇ ਹੀ ਸਮਾਪਤੀ ਕਰਦੇ ਆ ਫਿਰ ਮਿਲਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।